ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦਾ ਪ੍ਰੋਗਰਾਮ ਬੜਾ ਹੀ ਅਹਿਮ ਆ। ਕੱਲ ਜਿਹੜਾ ਸੈਨੇਟ ਦੇ ਵਿੱਚ ਜਿਹੜਾ ਬਿੱਲ AB 5 ਆ ਉਹ ਪਾਸ ਹੋਇਆ ਆ, ਉਸ ਦੇ ਬਾਬਤ ਆਪਾਂ ਜਿਹੜੀ ਉਹ ਗੱਲਬਾਤ ਕਰਾਂਗੇ। ਕੀ ਉਸ ਦੇ ਆਉਣ ਵਾਲੇ ਜਿਹੜੇ ਆ ਉਹ परिणाम ਹੋ ਸਕਦੇ ਆ, ਕੀ ਸਿੱਟੇ ਜਿਹੜੇ ਉਹ ਨਿਕਲਣਗੇ, ਉਸ ਦੇ ਬਾਰੇ ਆਪਾਂ ਜਾਣਕਾਰੀਆਂ ਜਿਹੜੀਆਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ। ਅਤੇ ਮੈਨੂੰ ਪਤਾ ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹਨਾਂ ਦੇ ਸਵਾਲ ਵੀ ਇਸ ਦੇ ਬਾਬਤ ਹੋਣਗੇ। ਜ਼ਰੂਰ ਤੁਸੀਂ ਕਾਲ ਕਰ ਸਕੋਗੇ। ਨੰਬਰ ਹੈਗਾ ਜੀ 408 272 5200 408272 5200 ਦੇ ਉੱਤੇ ਵੀ ਤੁਹਾਡਾ ਕੋਈ ਜਿਹੜਾ ਸਵਾਲ ਹੈਗਾ ਆ ਜਿਹੜਾ W2 ਇੰਪਲੋਇਰ ਵਾਲਾ, ਜਿਹੜਾ ਗਿਗ ਵਰਕਰ ਰੂਲ ਵਾਲਾ ਆ, ਉਸ ਦੇ ਨਾਲ ਸੰਬੰਧਿਤ। ਅਤੇ ਉਸ ਤੋਂ ਪਹਿਲਾਂ ਜਿਹੜੇ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਅਤੇ ਪੰਜਾਬੀਆਂ ਦੀ ਆਪਣੀ ਟਰੱਕਿੰਗ ਐਸੋਸੀਏਸ਼ਨ ਨਾਪਟਾ, ਜਿਸ ਦੇ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ gonapta.org ਦੇ ਉੱਤੇ। ਅਤੇ ਆਪਾਂ ਇੱਕ ਦੋ ਜਿਹੜੀਆਂ ਅਹਿਮ ਖਬਰਾਂ ਕਰਕੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਟਰੱਕਿੰਗ ਬਾਰੇ ਗੱਲਬਾਤ ਕਰਾਂਗੇ। ਸਰੋਤਿਓ, ਜੇ ਤੁਸੀਂ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈਗਾ 408 272 5200 408272 5200 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਸਭ ਤੋਂ ਵੱਡੀ ਖਬਰ ਵੀ ਜਿਹੜੀ ਆ ਚੌਂਚ ਫੇਰੇ ਜਿਹੜੀਆਂ ਇੱਦਾਂ ਦੀਆਂ ਖਬਰਾਂ ਆਪਣੇ ਨੂੰ ਇਸ ਟਾਈਮ ਮਿਲ ਰਹੀਆਂ ਆ। ਇੱਕ ਤਾਂ ਕੱਲ੍ਹ ਜਿਹੜਾ ਸੁਪਰੀਮ ਕੋਰਟ ਨੇ ਜਿਹੜੇ ਟਰੰਪ ਪ੍ਰਸ਼ਾਸਨ ਆ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਆ ਵੀ ਜਿਹੜਾ ਕੋਈ ਸਦਰਨ ਬਾਰਡਰ ਦੇ ਥਾਣੀ ਆ ਰਿਹਾ ਆ ਵੀ ਉਹਨਾਂ ਨੂੰ ਉਹ ਹੁਣ ਜਿਹੜਾ ਅਸਾਈਲਮ ਆ ਉਹ ਡਿਨਾਈ ਕਰ ਸਕਦੇ ਆ, ਇਹ ਕਹਿ ਕੇ ਵੀ ਜਿਸ ਜਿਹੜੇ ਮੁਲਕ ਤੋਂ ਤੁਸੀਂ ਆਏ ਆ ਪਹਿਲਾਂ ਤੁਹਾਨੂੰ ਉੱਥੇ ਜਿਹੜਾ ਉਹ ਅਪਲਾਈ ਕਰਨਾ ਪਊਗਾ, ਉਸ ਤੋਂ ਬਾਅਦ ਹੀ ਜਿਹੜਾ ਉਹ ਤੁਸੀਂ ਅਮਰੀਕਾ ਦੇ ਵਿੱਚ ਜਿਹੜਾ ਅਸਾਈਲਮ ਦੇ ਲਈ ਅਪਲਾਈ ਕਰ ਸਕੋਗੇ। ਇਸ ਦੇ ਉੱਤੇ ਇਸ ਤੋਂ ਪਹਿਲਾਂ ਜਿਹੜੇ ਲੋਅਰ ਕੋਰਟਸ ਆ ਉਹਨਾਂ ਦੇ ਵਿੱਚੋਂ ਜਿਹੜਾ 9 ਸਰਕਟ ਕੋਰਟ ਆਫ ਅਪੀਲ ਆ ਉਹਨਾਂ ਨੇ ਵੀ ਜਿਹੜਾ ਇੰਜੰਕਸ਼ਨ ਆ ਇਸ ਕਾਨੂੰਨ ਦੇ ਉੱਤੇ ਜਿਹੜਾ ਲਾ ਦਿੱਤਾ ਸੀ, ਪਰ ਸੁਪਰੀਮ ਕੋਰਟ ਨੇ ਇਸ ਕਾਨੂੰਨ ਦੇ ਲਈ ਹੁਣ ਰਾਹ ਜਿਹੜਾ ਹਾਲ ਦੀ ਘੜੀ ਆ ਉਹ ਖੋਲ੍ਹ ਦਿੱਤਾ ਆ। ਜਿੰਨੀ ਦੇਰ ਤੱਕ ਕਹਿੰਦੇ ਪੂਰਾ ਫੈਸਲਾ ਇਸ ਦਾ ਜਿਹੜਾ ਸੁਣਵਾਈ ਤੋਂ ਬਾਅਦ 'ਚ ਉਹ ਨਹੀਂ ਹੋ ਜਾਂਦਾ, ਪਰ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹਨਾਂ ਨੂੰ ਵੱਡੀ ਜਿੱਤ ਜਿਹੜੀ ਉਹ ਪ੍ਰਾਪਤ ਆ ਉਹ ਹੋ ਚੁੱਕੀ ਹੋਈ ਆ। ਬਿਲਕੁਲ ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਵਿਨ ਹੋਈ ਆ, ਉਹਨਾਂ ਦੇ ਮੁਤਾਬਕ ਚਾਹੇ ਕੋਈ ਫੈਮਿਲੀ ਵਿਦ ਬੱਚੇ ਵੀ ਆਉਂਦਾ ਆ ਅਤੇ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਨਹੀਂ ਦਿੱਤਾ ਜਾਊਗਾ ਜਿਹੜੇ ਮੈਕਸੀਕੋ ਥਰੂ ਆਉਂਦੇ ਹੈਗੇ ਆ। ਸੋ ਇਹ ਸੁਪਰੀਮ ਕੋਰਟ ਨੇ ਕੱਲ੍ਹ ਅਪਰੂਵ ਕਰ ਦਿੱਤਾ ਹੈਗਾ। ਸੋ ਅਗਲੀ ਖਬਰ ਬਾਅਦ ਚਲੀਏ, ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਸੋਚ ਰਿਹਾ ਵੀ ਜਿਹੜੀਆਂ ਫਲੇਵਰਡ ਸਿਗਰਟ ਹੈਗੀਆਂ ਇਹਨਾਂ ਨੂੰ ਬੈਨ ਕੀਤਾ ਜਾਵੇ। ਤੁਹਾਨੂੰ ਯਾਦ ਹੋਊਗਾ ਵੀ ਆਪਾਂ ਪਿਛਲੇ ਕਾਫੀ ਹਫ਼ਤਿਆਂ ਤੋਂ ਇਸ ਬਾਰੇ ਜਿਹੜੀ ਨਿਊਜ਼ ਆ ਸਾਂਝੀ ਕਰਦੇ ਆ ਰਹੇ ਆ। ਕਾਫੀ ਲੋਕਾਂ ਦੀ ਮੌਤ ਵੀ ਹੋ ਗਈ, 60 ਦੇ ਕਰੀਬ ਲੋਕ ਜਿਹੜੇ ਆ ਉਹ ਹਸਪੀਟਲ ਵਿੱਚ ਵੀ ਹੈਗੇ ਆ। 2 ਸਟੇਟਾਂ ਨੇ ਇਹਨੂੰ ਬੈਨ ਆਲਰੇਡੀ ਕਰਨ ਦੀ ਗੱਲ ਕੀਤੀ ਹੈਗੀ ਆ। ਮਿਸ਼ੀਗਨ ਨੇ ਬੈਨ ਕਰਤਾ। ਸੋ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਪੂਰੇ USA 'ਚ ਜਿਹੜੀਆਂ ਸਿਗਰਟਸ ਆ ਉਹਨਾਂ ਨੂੰ ਬੈਨ ਕਰਨ ਦੀ ਸੋਚ ਰਿਹਾ। ਹੋਪਫੁਲੀ ਇਹ ਬੈਨ ਕਰ ਦੂਗੇ। ਦੇਖੋ ਹਰਜੋਤ ਸਿੰਘ ਜੀ, ਇਸ ਦੇ ਨਾਲ ਕੁਛ ਕੁ ਲੋਕ ਮਰੇ ਨੇ ਕਿੱਡੀ ਜਲਦੀ ਜਿਹੜੇ ਇਹਨਾਂ ਨੇ ਬੈਨ ਕੀਤਾ, ਪਰ ਜਦੋਂ ਗਨ ਦੀ ਗੱਲ ਆਉਂਦੀ ਆ, ਵਾਇਲੈਂਸ ਦੀ ਗੱਲ ਆਉਂਦੀ ਆ, ਉਦੋਂ ਫਿਰ ਇਹ ਜਿਹੜੇ ਥੋੜ੍ਹਾ ਸ਼ਾਂਤ ਰਹਿੰਦੇ ਆ। ਉਹਦੇ ਨਾਲ ਆਪਾਂ ਦੇਖਦੇ ਹਾਂ ਵੀ ਕਿੰਨੇ ਲੋਕ ਆਲਰੇਡੀ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ। ਇਸ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਜਿਹੜਾ ਉੱਦਾਂ ਉਹਨਾਂ ਨੇ ਇਹ ਜਿਹੜਾ ਕਾਰਵਾਈ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਨੇ। ਸੋ ਇੱਥੋਂ ਇਹ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਦੁਨੀਆ ਦੀ ਲੌਬੀ ਜਿਹੜੀ ਉਹ ਸਟਰੋਂਗ ਚੱਲ ਰਹੀ ਹੈਗੀ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਇੰਪੀਚਮੈਂਟ ਦੀ ਇਨਕੁਆਇਰੀ ਦੇ ਪੈਰਾਮੀਟਰਸ ਆ, ਉਸ ਦੇ ਲਈ ਹਾਊਸ ਨੇ ਜਿਹੜਾ ਪੈਨਲ ਨੂੰ ਅਪਰੂਵਲ ਆ ਉਹ ਦੇ ਦਿੱਤਾ ਆ। ਡੈਮੋਕ੍ਰੇਟਸ ਜਿਹੜੇ ਆ ਉਹ ਹੁਣ ਕਹਿੰਦੇ ਪੈਰਾਮੀਟਰਸ ਦੇ ਉੱਤੇ ਇੰਪੀਚਮੈਂਟ ਦੀ, ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਦੀ ਇਨਕੁਆਇਰੀ ਜਿਹੜੀ ਚਲਾਉਣੀ ਹੈ, ਕਿਹੜੇ ਆਰਟੀਕਲ ਲਾਉਣੇ ਆ, ਉਸ ਦੇ ਲਈ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੋਈ ਆ। ਉਹਨਾਂ ਨੂੰ ਜਿਹੜੀ ਇਜਾਜ਼ਤ ਆ ਉਹ ਮਿਲ ਚੁੱਕੀ ਆ। ਇੰਪੀਚਮੈਂਟ ਜੇ ਹਰਜੋਤ ਸਿੰਘ ਜੀ ਮੰਨ ਲਓ ਕੋਈ ਆਰਟੀਕਲ ਇਹ ਅਪਰੂਵ ਵੀ ਕਰਦੇ ਨੇ ਤਾਂ ਉਹ ਲੱਗਦਿਆਂ ਕਹਿੰਦੇ ਅਗਲਾ ਸਾਲ ਜਿਹੜਾ ਉਹ ਆ ਜਾਣਾ, ਉਦੋਂ ਤੱਕ ਇਲੈਕਸ਼ਨਾਂ ਬਹੁਤ ਨਜ਼ਦੀਕ ਜਿਹੜੀਆਂ ਉਹ ਆ ਜਾਣੀਆਂ। ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਇੰਨਾ ਜ਼ਿਆਦਾ ਡਰੈਗ ਕਿਉਂ ਕਰ ਰਹੇ ਹੋ, ਇਸ ਦੇ ਨਾਲ ਤੁਹਾਨੂੰ ਕੋਈ ਫਰਕ ਤਾਂ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਪੈਣਾ ਨਹੀਂ ਆ। ਉਹਨਾਂ ਦੇ ਪਾਸੋਂ ਜਿਹੜੀ ਹੈਗੀ ਆ AOC ਅਲੈਗਜ਼ੈਂਡਰੀਆ ਕੋਰਟੇਜ਼, ਉਹਨੇ ਕਿਹਾ ਵੀ ਮੈਂ ਚਾਹੁੰਦੀ ਹਾਂ ਵੀ ਇਹ ਇੰਪੀਚਮੈਂਟ ਦੇ ਉੱਤੇ ਜਿਹੜੀ ਵੋਟ ਹੋਵੇ ਤਾਂ ਜੋ ਪਤਾ ਲੱਗੇ ਵੀ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਸ ਦੇ ਜਿਹੜੀ ਆ ਉਹ ਖਿਲਾਫ ਵੋਟ ਪਾਈ ਸੀ ਅਤੇ ਉਹਨਾਂ ਦੇ ਕਰੀਅਰ ਦੇ ਉੱਤੇ ਜਿਹੜਾ ਉਹ ਦਾਗ ਰਵੇ। ਅਤੇ ਜਿਹੜੇ ਕਈ ਕਹਿ ਰਹੇ ਆ ਵੀ ਜੇ ਡੈਮੋਕ੍ਰੇਟਸ ਦੀ ਸਟ੍ਰੈਟਜੀ ਜਿਹੜੀ ਉਹ ਸਮਝ ਨਹੀਂ ਆ ਰਹੀ ਹੈ, ਜਾਣ ਬੁੱਝ ਕੇ ਆਪਣੇ ਜਿਹੜੇ ਵੋਟਰਸ ਆ ਉਹਨਾਂ ਨੂੰ ਭੁਲੇਖੇ ਦੇ ਵਿੱਚ ਰੱਖ ਰਹੇ ਆ। ਇਹ ਪੈਰਾਮੀਟਰਸ ਦੇ ਉੱਤੇ ਕਾਰਵਾਈਆਂ ਜਿਹੜੀਆਂ ਕਰੀ ਜਾਂਦੇ ਆ, ਕਹਿੰਦੇ ਹਾਊਸ ਦੇ ਵਿੱਚ ਸਿੱਧਾ ਜਾ ਕੇ ਪੁੱਛਣ
ਵੀ ਵੋਟ ਇੰਪੀਚਮੈਂਟ ਦੇ ਉੱਤੇ ਜਿਹੜੀ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਆ ਕਿ ਨਹੀਂ, ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗੇ ਵੀ ਹਾਂ ਇੰਪੀਚਮੈਂਟ ਦੇ ਬਾਰੇ ਗੱਲਬਾਤ ਆ ਉਹ ਹੋਵੇਗੀ ਕਿ ਇਕੱਲੇ ਪੈਰਾਮੀਟਰਸ ਦੇ ਨਾਲ ਹੀ ਗੱਲਬਾਤ ਕਰਕੇ ਆ। ਕਿਉਂਕਿ ਬਹੁਤ ਸਾਰੇ ਜਿਹੜੇ ਇਸ ਟਾਈਮ ਲੈਫਟ ਲੀਨਿੰਗ ਜਿਹੜੇ ਡੈਮੋਕ੍ਰੇਟਸ ਹੈਗੇ ਆ, ਉਹਨਾਂ ਦੇ ਮਨ ਦੇ ਵਿੱਚ ਇਹ ਇੱਛਾ ਹੈਗੀ ਆ ਵੀ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਇੰਪੀਚ ਆ ਉਹ ਕੀਤਾ ਜਾਵੇ, ਅਤੇ ਕਿਤੇ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਆ, ਉਹਨਾਂ ਦੀਆਂ ਉਹਨਾਂ ਭਾਵਨਾਵਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਸਿਰਫ ਖੇਲ ਹੀ ਕਰ ਰਹੇ ਆ। ਜਦੋਂ ਕੋਈ ਪਤਾ ਉਹਨਾਂ ਨੂੰ ਵੀ ਇੰਪੀਚ ਉਹ ਕਰ ਨਹੀਂ ਸਕਦੇ, ਕਿਉਂਕਿ ਟੋਟਲੀ ਰਿਪਬਲਿਕਨ ਜਿੰਨੇ ਵੀ ਸੈਨੇਟਰ ਕਾਂਗਰਸਮੈਨ ਉੱਧਰ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਇਹ ਨਿਊਜ਼ ਬਣਾਈ ਰੱਖਣਾ ਚਾਹੁੰਦੇ ਹੈਗੇ ਆ ਪੂਰਾ ਸਾਲ, ਕਿਉਂਕਿ ਨਹੀਂ, ਇਲੈਕਸ਼ਨ ਈਅਰ ਇੰਪੀਚਮੈਂਟ ਦਾ ਹੈਗਾ। ਹਰਜੋਤ ਸਿੰਘ ਜਦੋਂ ਵਾਟਰਗੇਟ ਵੀ ਹੋਇਆ ਸੀ ਉਦੋਂ ਪਹਿਲਾਂ ਲੋਕਾਂ ਦੇ ਵਿੱਚ ਵੀ ਇਹ ਭਾਵਨਾ ਨਹੀਂ ਸੀਗੀ। ਬਹੁਤ ਵਾਰੀ ਜਿਹੜੀਆਂ ਭਾਵਨਾਵਾਂ ਬਾਅਦ ਦੇ ਵਿੱਚ ਚੇਂਜ ਹੋ ਜਾਂਦੀਆਂ ਆ, ਪਰ ਇਹ ਆ ਵੀ ਇਹ ਕੋਈ ਡਾਇਰੈਕਟ ਇੰਪੀਚਮੈਂਟ ਵਾਲੇ ਪਾਸੇ ਨੂੰ ਜਿਹੜਾ ਆ ਉਹ ਵੱਧ ਨਹੀਂ ਰਹੇ। ਉਹ ਸਿਰਫ ਪੈਰਾਮੀਟਰਸ ਦੀ ਜਿਹੜੀ ਆ ਉਸ ਦੇ ਉੱਤੇ ਉਹਨਾਂ ਨੇ ਜਿਹੜੀ ਇਜਾਜ਼ਤ ਦਿੱਤੀ ਆ। ਬਹੁਤ ਇਸ ਤੋਂ ਪਹਿਲਾਂ ਵੀ ਜਿਹੜੇ ਕਈ ਪ੍ਰੈਜ਼ੀਡੈਂਟ ਆ ਉਹਨਾਂ ਦੇ ਉੱਤੇ ਇੰਪੀਚਮੈਂਟ ਦੇ ਆਰਟੀਕਲਸ ਲਾ ਕੇ ਜਿਹੜੀ ਉਹ ਟਰਾਈ ਕੀਤੀ ਗਈ ਸੀ। ਬਿਲ ਕਲਿੰਟਨ ਵੀ ਉਹਨਾਂ ਦੇ ਵਿੱਚੋਂ ਉਹਨਾਂ ਦਾ ਨਾਮ ਜਿਹੜਾ ਉਹ ਸ਼ਾਮਲ ਆਉਂਦਾ ਆ। ਸੋ ਇਹ ਨਹੀਂ ਆ, ਭਾਵਨਾਵਾਂ ਚੇਂਜ ਹੋ ਜਾਂਦੀਆਂ। ਨਿਕਸਨ ਨੂੰ ਤਾਂ ਜਿਹੜਾ ਉਹ ਕਰ ਹੀ ਦਿੱਤਾ ਗਿਆ ਸੀਗਾ। ਪਹਿਲੋਂ ਕਹਿੰਦੇ ਵਾਟਰਗੇਟ ਬਾਰੇ ਲੋਕ ਕਹਿੰਦੇ ਸੀ ਵੀ ਕੋਈ ਐਸੀ ਕੋਈ ਗੱਲ ਨਹੀਂ ਆ, ਪਰ ਜਿਉਂ-ਜਿਉਂ ਉਹਦੇ ਵਿੱਚ ਹੋਰ ਖੁਲਾਸੇ ਹੁੰਦੇ ਗਏ ਤਾਂ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਸ ਦੇ ਵਿੱਚ ਚੇਂਜ ਹੋ ਗਈਆਂ ਸੀਗੀਆਂ। ਸੋ ਇਹ ਨਹੀਂ ਆਪਾਂ ਕਹਿ ਸਕਦੇ ਵੀ ਉਹ ਚੇਂਜ ਨਹੀਂ ਹੋ ਸਕਦੀਆਂ, ਪਰ ਇਹ ਆ ਵੀ ਇਹ ਜਿਹੜੇ ਇਸ ਟਾਈਮ ਆਪਣੇ ਜਿਹੜੇ ਵੋਟਰਸ ਦੇ ਨਾਲ ਸਿਰਫ ਜਿਹੜਾ ਉਹ ਖੇਲ ਹੀ ਕਰ ਰਹੇ ਆ। ਸੋ ਬਿਲਕੁਲ ਜਿਹੜੇ ਮੇਨ 4 ਇਸ਼ੂ ਆ ਉਹਨਾਂ 'ਤੇ ਨਹੀਂ ਕੰਮ ਕਰ ਰਹੇ ਹੈਗੇ, ਖਾਸ ਕਰਕੇ ਜਿਹੜਾ ਕਲਾਈਮੇਟ ਚੇਂਜ, ਹੈਲਥ ਕੇਅਰ ਦਾ, ਇਕੋਨਮੀ ਦਾ, ਇਮੀਗ੍ਰੇਸ਼ਨ ਦਾ, ਜਿਹੜਾ ਇਹਦੇ 'ਤੇ ਕੋਈ ਕੰਮ ਨਹੀਂ ਕਰ ਰਿਹਾ ਹੈਗਾ, ਅਤੇ ਲੋਕਾਂ ਦਾ ਧਿਆਨ ਕਲਾਈਮੇਟ ਚੇਂਜ ਹੋਰ ਉੱਤੇ ਚਲੋ ਇਹ ਗ੍ਰੀਨ ਨਿਊ ਡੀਲ ਦੇ ਬਾਰੇ ਗੱਲ ਕਰਦੇ, ਉਹ ਰਿਪਬਲਿਕਨ ਹੀ ਆ ਜਿਹੜੇ ਉਹ ਉਸ ਦੇ ਉੱਤੇ ਬਿਲਕੁਲ ਹੀ ਬਰਫ਼ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਇਮੀਗ੍ਰੇਸ਼ਨ ਦੇ ਉੱਤੇ ਦੋਨੋਂ ਹੀ ਪਾਰਟੀਆਂ ਜਿਹੜੀਆਂ ਆ ਉਹ ਲਾਹਾ ਖੱਟ ਰਹੀਆਂ ਨੇ, ਆਪਣੇ ਜਿਹੜੇ ਵੋਟਰ ਬੇਸ ਨੂੰ ਜਿਹੜਾ ਸਟਰੋਂਗ ਕਰ ਰਹੀਆਂ। ਗਨ ਕੰਟਰੋਲ ਦੇ ਵਿੱਚ ਵੀ ਬਸ ਗੱਲਾਂ ਬਾਤਾਂ ਹੀ ਆ, ਕੋਈ ਉਸ ਦੇ ਉੱਤੇ ਜਿਹੜਾ ਉਹ ਉਹਨਾਂ ਦਾ ਕੋਈ ਕੰਮ ਜਿਹੜਾ ਉਹ ਹੈਗਾ ਨਹੀਂ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ, ਪਰ ਇਹ ਜਿਹੜੀਆਂ 2020 ਦੀਆਂ ਇਲੈਕਸ਼ਨਸ ਕਾਫੀ ਅਹਿਮ ਜਿਹੜੀਆਂ ਉਹ ਰਹਿਣ ਵਾਲੀਆਂ ਆ। ਅਤੇ ਹੁਣ ਆਪਾਂ ਜਿਹੜੀਆਂ ਟਰੱਕਿੰਗ ਦੀ ਜਿਹੜੀ ਮੇਨ ਖਬਰ ਆ ਉਸ ਦੇ ਉੱਤੇ ਗੱਲ ਕਰਦੇ ਹਾਂ। ਹਰਜੋਤ ਸਿੰਘ ਜੀ, ਜਿਹੜਾ AB5 ਬਿੱਲ ਆ ਉਸ 'ਤੇ ਹੁਣ ਰਮਨ ਜੀ ਉਹ ਪਾਸ ਹੋਣ ਦੇ ਆਲਮੋਸਟ ਸਾਈਨ ਹੋਣ ਦੇ ਜਿਹੜੇ ਅਸਾਰ ਹੈਗੇ ਆ। ਸੈਨੇਟ ਦੇ ਵਿੱਚੋਂ ਆਲਰੇਡੀ ਜਿਹੜਾ AB5 ਬਿੱਲ ਜਿਹੜਾ ਪਾਸ ਹੋ ਚੁੱਕਾ ਆ। ਹਾਊਸ ਦੇ ਵਿੱਚ ਡੈਮੋਕ੍ਰੇਟਸ ਦੀ ਮੈਜੋਰਟੀ ਆ, ਡੈਮੋਕ੍ਰੇਟਸ ਦੇ ਵੱਲੋਂ ਹੀ ਇਹ ਬਿੱਲ ਨੂੰ ਜਿਹੜਾ ਉਹ ਲਿਆਂਦਾ ਗਿਆ ਆ। ਜਿਹੜੀ ਮਿਸ ਕਲਾਸੀਫਿਕੇਸ਼ਨ ਆਫ ਜਿਹੜੇ ਇੰਪਲੋਈਜ਼ ਦੇ ਮਾਮਲੇ ਦੇ ਵਿੱਚ ਜਿਹੜਾ ਡਾਇਨਾਮਿਕਸ ਡਿਸੀਜਨ ਆ ਉਸ ਦੇ ਆਉਣ ਤੋਂ ਬਾਅਦ ਦੇ ਵਿੱਚ ਲਿਆਂਦਾ ਗਿਆ ਸੀਗਾ। ਸੋ ਇਹ ਹੁਣ ਹਾਊਸ 'ਚ ਪਾਸ ਹੋ ਜਾਊਗਾ। ਗਵਰਨਰ ਗੈਵਿਨ ਨਿਊਸਮ ਨੇ ਆਲਰੇਡੀ ਇਸ ਦੇ ਸਪੋਰਟ ਦੇ ਵਿੱਚ ਆਖਿਆ ਵੀ ਜਦੋਂ ਹੀ ਮੇਰੇ ਕੋਲ ਆਊਗਾ ਮੈਂ ਇਸ ਦੇ ਉੱਤੇ ਸਾਈਨ ਕਰੂੰਗਾ। ਸੋ ਲੱਖਾਂ ਹੀ ਮਿਲੀਅਨਸ ਆਫ ਲੋਕ ਇਸ ਦੇ ਕਰਕੇ ਜਿਹੜੀਆਂ ਉਹਨਾਂ ਦੀ ਨੌਕਰੀਆਂ ਨੂੰ ਖਤਰਾ ਜਿਹੜਾ ਹੋਊਗਾ। ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ, ਇਸ ਦੇ ਵਿੱਚ ਊਬਰ ਅਤੇ ਲਿਫਟ ਦੀ ਚਰਚਾ ਜਿਹੜੀ ਜ਼ਿਆਦਾ ਚੱਲ ਰਹੀ ਆ, ਪਰ ਟਰੱਕਿੰਗ ਇੰਡਸਟਰੀ ਦਾ ਨਾਮ ਜਿਹੜਾ ਬਹੁਤ ਘੱਟ ਇਸ ਦੇ ਵਿੱਚ ਜਿਹੜਾ ਉਹ ਆ ਰਿਹਾ ਆ। ਪਰ ਉਹਨਾਂ ਦੇ ਉੱਤੇ ਵੀ ਖਾਸ ਕਰਕੇ ਜਿਹੜੇ ਓਨਰ ਓਪਰੇਟਰ ਹੋਣਗੇ ਉਹਨਾਂ ਉੱਤੇ ਕਾਫੀ ਵੱਡਾ ਜਿਹੜਾ ਇਸ ਦਾ ਫਰਕ ਆ ਉਹ ਪੈਣ ਜਾ ਰਿਹਾ ਆ। ਜੀ ਰਮਨ ਜੀ। ਬਿਲਕੁਲ ਜੀ, ਇਹ ਜਿਹੜਾ ਮੁੱਦਾ ਹੈਗਾ, ਬਿਲਕੁਲ ਜਿਹੜਾ ਆਪਾਂ ਪਿਛਲੇ ਆਲਮੋਸਟ ਜਨਵਰੀ ਤੋਂ ਜ਼ਿਆਦਾ ਇਹ ਉੱਠਿਆ ਸੀਗਾ ਜਦੋਂ ਦਾ ਇਹ ਆਪਣੇ ਅਸੈਂਬਲੀ 'ਚ ਗਿਆ ਆ ਇੱਥੇ ਕੈਲੀਫੋਰਨੀਆ ਦੇ ਵਿੱਚ, ਤੇ ਉਦੋਂ ਦਾ ਆਪਾਂ ਕਾਫੀ ਭੱਜ ਦੌੜ ਵੀ ਕੀਤੀ। ਇਹਦੇ ਪਿੱਛੇ ਆਪਾਂ ਕਈ ਮੀਟਿੰਗਸ ਅਟੈਂਡ ਕੀਤੀਆਂ, ਕਈ ਕੁਛ ਹੋਇਆ, ਪਰ ਅਲਟੀਮੇਟਲੀ ਕਿਉਂਕਿ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹਦੀ ਇੱਕ ਜਿਹੜੀ ਟ੍ਰੈਜਡੀ ਕਹਿ ਲਓ, ਤਰਾਸਦੀ ਕਹਿ ਲਓ, ਕਿ ਜਿਹੜੀਆਂ ਐਸੋਸੀਏਸ਼ਨਸ ਹੈਗੀਆਂ ਉਹ ਇੱਕ ਮੰਚ 'ਤੇ ਇਕੱਠੀਆਂ ਨਹੀਂ ਹੋ ਸਕੀਆਂ, ਅਤੇ ਜਿਹੜੀ ਐਸੋਸੀਏਸ਼ਨ ਸਾਡੀ ਸੀਗੀ ਆਪਣੀ ਨਾਟਾ ਸੀਗੀ ਉਹ ਬਿਲਕੁਲ ਨਵੀਂ ਸੀਗੀ। ਸੋ ਜਿੰਨਾ ਵੀ ਅਸੀਂ ਕੋਸ਼ਿਸ਼ ਕਰ ਸਕੇ ਕੀਤੀ, ਪਰ ਅਨਫੋਰਚੁਨੇਟਲੀ ਕਿਉਂਕਿ ਪੂਰਾ ਜਿਹੜਾ ਪ੍ਰੈਸ਼ਰ ਨਹੀਂ ਪੈ ਸਕਿਆ, ਤੇ ਉਹਦੇ ਕਰਕੇ ਕਹਿ ਲਓ ਵੀ ਇਹ ਜਿਹੜਾ ਮੁੱਦਾ ਹੈਗਾ, ਇਹ ਜਿਹੜੀ ਕੋਡੀਫਿਕੇਸ਼ਨ ਹੈਗੀ ਆ, ਅਸੀਂ ਲਾਅ ਤਾਂ ਇਹ ਪੜ੍ਹਨਾ ਹੀ ਸੀਗਾ, ਇਹਦਾ ਤਾਂ ਪਤਾ ਹੀ ਸੀਗਾ ਕਿ ਲਾਅ ਪੜ੍ਹਨਾ ਹੀ ਆ, ਪਰ ਲਾਅ ਦੀ ਜਿਹੜੀ ਕੋਡੀਫਿਕੇਸ਼ਨ ਸੀ ਉਹਦੇ ਵਿੱਚ ਅਸੀਂ ਜਿਹੜੀ ਐਗਜ਼ਾਮਸ਼ਨ ਆਪਣੀ ਚਾਹੁੰਦੇ ਸੀ ਵੀ ਅਸੀਂ ਐਗਜ਼ਾਮਟ ਹੋ ਜਾਈਏ ਕਿਸੇ ਢੰਗ ਦੇ ਨਾਲ ਉਹਦੇ ਵਿੱਚੋਂ, ਤਾਂ ਕਿ ਸਾਡੀ ਜਿਹੜੀ ਆ ਇਹ ਗੱਲਬਾਤ ਜਿਹੜੀ ਆ ਜਿਹੜਾ ਸਾਡਾ ਕਿੱਤਾ ਆ ਉਹ ਐਗਜ਼ਾਮਟ ਹੋ ਜਾਵੇ ਕਿਸੇ ਤਰ੍ਹਾਂ ਇਹਦੇ ਵਿੱਚੋਂ। ਉਹ ਨਹੀਂ ਹੋ ਸਕਿਆ, ਉਹ ਨਹੀਂ ਕਰ ਸਕੇ। ਸੋ ਉਹਦੇ ਵਾਸਤੇ ਜਿਹੜਾ ਇਹ ਕੰਮ ਹੈਗਾ ਜੀ, ਇਹ ਹੁਣ ਇਸ ਲੈਵਲ ਤੇ ਚਲਿਆ ਗਿਆ ਕਿ ਜਿਹਦੇ ਵਿੱਚ ਜਿਹੜੀ ਆਪਣੀ ਟਰੱਕਿੰਗ ਇੰਡਸਟਰੀ ਹੈਗੀ ਆ, ਕਿਉਂਕਿ ਖਾਸ ਕਰਕੇ ਆਪਣਾ ਜਿਹੜਾ ਬਿਜ਼ਨਸ ਮਾਡਲ ਹੈਗਾ ਪੰਜਾਬੀਆਂ ਦਾ, ਉਹ ਬਿਲਕੁਲ ਤੇ ਬਿਲਕੁਲ ਇਸ ਚੀਜ਼ ਦੇ ਘੇਰੇ 'ਚ ਆ ਗਿਆ ਕਿ ਜਿਹੜਾ ਅਸੀਂ ਇੱਕ ਟਰੱਕਿੰਗ ਕੰਪਨੀ ਤੋਂ ਦੂਜੀ ਟਰੱਕਿੰਗ ਕੰਪਨੀ ਨੂੰ ਲੋਡ ਜਿਹੜਾ ਆ
ਉਹ ਇਸ ਜਿਹੜੇ ਲਾਅ ਦੇ ਮੁਤਾਬਕ ਅਸੀਂ ਨਹੀਂ ਦੇ ਸਕਦੇ, ਨਹੀਂ ਕਰ ਸਕਦੇ, ਕਰ ਸਕਦੇ ਆ ਪਰ ਉਹਦੇ ਵਿੱਚ ਉਹਨੂੰ W2 ਇਸ਼ੂ ਕਰਨਾ ਪਊਗਾ ਇੰਸਟੈਡ ਆਫ 99 ਜੀ ਜਿਹੜਾ। ਸੋ ਬਿਲਕੁਲ ਇਹ ਬਿੱਲ ਜਿਹੜਾ ਆ ਆਪਣਾ ਸਾਈਨ ਹੋ ਗਿਆ ਸੈਨੇਟ ਦੇ ਵਿੱਚ ਸਤੰਬਰ 10 ਨੂੰ। 29 ਹੱਕ ਦੇ ਵਿੱਚ ਸੀ, 11 ਵਿਰੋਧ ਦੇ ਵਿੱਚ ਸੀ। ਰਿਪਬਲਿਕਨ ਜਿਹੜੇ ਸੈਨੇਟਰ ਆ ਉਹਨਾਂ ਨੇ ਟਰਾਈ ਕੀਤੀ ਵੀ ਕਿਸੇ ਤਰ੍ਹਾਂ ਜਿਹੜੇ ਇੰਡੀਪੈਂਡੈਂਟ ਟਰੱਕਰਸ ਆ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਜਾਵੇ, ਪਰ ਉਹ ਹੋ ਨਹੀਂ ਸਕਿਆ। 70,000 ਦੇ ਕਰੀਬ ਮਿਨੋਰਿਟੀ ਓਨਡ ਜਿਹੜੀਆਂ ਇੰਡੀਪੈਂਡੈਂਟ ਟਰੱਕਿੰਗ ਕੰਪਨੀਆਂ ਹੈਗੀਆਂ ਕੈਲੀਫੋਰਨੀਆ 'ਚ, ਇਹ ਸਾਰੀਆਂ 'ਤੇ ਇਫੈਕਟ ਹੋਊਗਾ। ਕਹਿੰਦੇ ਵੀ ਗਵਰਨਰ ਨੇ ਪਹਿਲਾਂ ਹੀ ਕਹਿ ਦਿੱਤਾ ਮੈਂ ਸਾਈਨ ਕਰ ਦੇਣਾ ਹੈਗਾ। ਸੋ ਇਸ ਸਾਰੇ ਕੁਝ ਹੋਣ ਦੇ ਨਾਲ ਕਹਿੰਦੇ ਵੀ ਜਾਂ ਤਾਂ ਬਹੁਤ ਸਾਰੀਆਂ ਕੰਪਨੀਆਂ ਸ਼ਟ ਡਾਊਨ ਹੋ ਜਾਊਗੀਆਂ ਤੇ ਜਾਂ ਉਹ ਆਊਟ ਆਫ ਸਟੇਟ ਮੂਵ ਹੋ ਜਾਊਗੀਆਂ। ਜੀ ਬਿਲਕੁਲ, ਇਹ ਵਰਡਿੰਗ ਜਿਹੜੀ ਅਸੀਂ ਉਦੋਂ ਜਿਹੜੀ ਸਾਡੀ ਹੀਅਰਿੰਗ ਸੀਗੀ ਉਹਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਜਿਹੜੇ ਇਹ ਓਨਰ ਆਪਰੇਟਰ ਹੈਗੇ ਆ, ਜਿਹੜੇ ਇੱਥੇ ਐਜ਼ ਆ ਓਨਰ ਆਪਰੇਟਰ ਕੰਮ ਕਰਦੇ ਆ, ਜਿਹੜੇ ਐਕਚੁਅਲ ਦੇ ਵਿੱਚ ਓਨਰ ਆਪਰੇਟਰ ਹੈਗੇ ਆ, ਉਹਨਾਂ ਨੂੰ ਉਹ ਇੱਥੇ ਹੀ ਪੈਸੇ ਖਰਚਦੇ ਆ, ਉਹ ਇੱਥੇ ਹੀ ਆਪਣੇ ਘਰ ਲੈਂਦੇ ਆ, ਇੱਥੇ ਆਪਣਾ ਇਕੁਇਪਮੈਂਟ ਲੈਂਦੇ ਆ, ਸਾਰਾ ਕੁਝ ਇੱਥੇ, ਉਹ ਐਕਸਪੈਂਸ ਜਿਹੜਾ ਉਹਨਾਂ ਦਾ ਇੱਥੇ ਹੁੰਦਾ। ਸੋ ਅਨਫੋਰਚੂਨੇਟਲੀ ਜੇ ਇੱਦਾਂ ਦੀ ਕੋਈ ਗੱਲ ਹੁੰਦੀ ਆ ਤੇ ਡੈਫੀਨੇਟਲੀ ਜਿਹੜਾ ਓਨਰ ਆਪਰੇਟਰ ਹੈਗਾ ਉਹ ਜੇ ਐਰੀਜ਼ੋਨਾ 'ਚ ਜਾ ਕੇ ਰਹਿਣ ਲੱਗ ਜਾਂਦਾ ਜਾਂ ਐਰੀਜ਼ੋਨਾ ਨੂੰ ਅਡਾਪਟ ਕਰ ਲੈਂਦਾ ਜਾਂ ਨਵਾਡਾ ਨੂੰ ਜਾਂ ਔਰਗਨ 'ਚ ਲੈ ਜਾਂਦਾ ਤੇ ਡੈਫੀਨੇਟਲੀ ਉਹ ਜਿਹੜਾ ਆ ਬਿਜ਼ਨਸ ਉੱਥੇ ਲੈ ਜਾਊਗਾ ਤੇ ਪਲੱਸ ਉੱਥੇ ਉਹਨੂੰ ਜਿਹੜੀ ਲੀਨੀਅੰਸੀ ਹੈ ਜਿਹੜੀ ਪਹਿਲਾਂ ਇੱਥੇ ਸੀਗੀ ਉਹ ਵੀ ਮਿਲ ਸਕਦੀ ਹੈ। ਸੋ ਇਹ ਇੱਕ ਹੁਣ ਤਾਂ ਜਿਹੜਾ ਆ ਕਿ ਇਹਦਾ ਅਸਰ ਦੇਖਣ ਵਾਲੀ ਗੱਲ ਹੋਊਗੀ। ਜਿੱਦਾਂ ਤੁਸੀਂ ਕਿਹਾ ਕਿ ਲਿਫਟ ਤੇ ਊਬਰ ਦਾ ਵੀ ਜਿਹੜਾ ਕਾਫੀ ਮੁੱਦਾ ਗਰਮਾਇਆ ਹੋਇਆ। ਇਸ ਵੇਲੇ ਮੇਰੀ ਊਬਰ ਦੇ ਡਰਾਈਵਰਸ ਦੇ ਨਾਲ ਗੱਲ ਹੋਈ ਸੀਗੀ ਤੇ ਉਹ ਕਹਿੰਦੇ ਕਿ ਉਹਨਾਂ ਨੂੰ ਜਿਹੜੀ ਇਸ ਵੇਲੇ ਗੱਲ ਕੀਤੀ ਜਾ ਰਹੀ ਹੈ ਕਿ $21 ਘੰਟੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜੀ ਆ ਪੇ ਉਹਨਾਂ ਦੀ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ $21 ਘੰਟੇ ਦੇ, ਤੇ ਨਾਲ ਮੇਰੇ ਖਿਆਲ ਉਹਨਾਂ ਨੂੰ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹ $21 ਘੰਟੇ ਦੇ ਉਦੋਂ ਹੀ ਤੁਹਾਡੇ ਮਿਲਣਗੇ ਜਦੋਂ ਤੁਹਾਡੀ ਗੱਡੀ ਦੇ ਵਿੱਚ ਪੈਸੇਂਜਰ ਬੈਠਾ ਹੋਊਗਾ। ਜੇ ਤੁਹਾਡੀ ਗੱਡੀ 'ਚ ਪੈਸੇਂਜਰ ਨਹੀਂ ਹੈਗਾ ਤੇ ਤੁਸੀਂ ਉੱਦਾਂ ਹੀ ਖੜੇ ਆ ਜਾਂ ਉੱਦਾਂ ਹੀ ਤੁਰੇ ਫਿਰਦੇ ਆ ਤੇ ਉਹਦੇ ਉਸ ਟਾਈਮ ਦੇ ਤੁਹਾਨੂੰ ਪੈਸੇ ਪੇ ਨਹੀਂ ਹੋਣਗੇ। ਸੋ ਇਹ ਉਹਨਾਂ ਦੇ ਵਾਸਤੇ ਵੀ ਇੱਕ ਵੱਡੀ ਫਾਈਟ ਆ ਰਹੀ ਆ। ਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਆਪਣੀ ਰਾਜਕਿਰਨ ਮੀਟਿੰਗ ਸਾਡੀ ਲਾਸਟ ਸੰਡੇ ਹੋਈ ਸੀਗੀ ਆਪਣੇ ਇੱਥੇ ਦੇ ਏਰੀਏ ਦੇ ਵਿੱਚ ਜਿਹੜੇ ਆਪਣੇ ਟਰੱਕਰ ਸੀ, ਉਹਦੇ ਵਿੱਚ ਵੀ ਅਸੀਂ ਸਾਰੇ ਜਿਹੜੇ ਆਪਣੇ ਕੰਸਟਰਕਸ਼ਨ ਵਾਲੇ, ਡੰਪ ਵਾਲੇ, ਮਿੱਟੀ ਵਾਲੇ, ਸਾਰੇ ਉਹਨਾਂ ਨੂੰ ਇੱਕੋ ਹੀ ਰਿਕੁਐਸਟ ਕੀਤੀ ਸੀਗੀ ਕਿ ਇਹ ਜਿਹੜਾ ਲਾਅ ਹੁਣ ਇਹ ਲਾਅ ਇੰਪਲੀਮੈਂਟ ਹੋਣਾ ਆ, ਬਣ ਜਾ ਰਿਹਾ। ਸੋ ਹੁਣ ਸਾਡਾ ਮਕਸਦ ਇਹ ਹੋਣਾ ਚਾਹੀਦਾ ਕਿ ਐਟਲੀਸਟ ਮੇਰੇ ਖਿਆਲ ਇਹ ਕਹਿੰਦੇ ਹੁੰਦੇ ਨਾ ਕਿ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ ਜਾਂ ਇਟਸ ਨੈਵਰ ਟੂ ਲੇਟ। ਤੇ ਉਸ ਚੀਜ਼ ਨੂੰ ਲੈ ਕੇ ਜੇ ਚੱਲੀਏ ਤੇ ਆਈ ਥਿੰਕ ਦਿਸ ਇਜ਼ ਦਾ ਵੈਰੀ ਗੁੱਡ ਟਾਈਮ ਟੂ ਗੈਟ ਟੂਗੈਦਰ, ਕਿਉਂਕਿ ਹੁਣ ਤੁਹਾਡੇ ਰੇਟ ਨੈਗੋਸ਼ੀਏਸ਼ਨਸ ਹੋਣੇ ਆ। ਬਿਲਕੁਲ ਹੁਣ ਤੁਹਾਨੂੰ ਕੰਪਨੀਆਂ ਨੇ ਇਹ ਕਹਿਣਾ ਵੀ ਅਸੀਂ ਤੁਹਾਨੂੰ ਇੰਨੇ ਪੇ ਕਰਨੇ ਆ। ਜੇ ਤੁਸੀਂ ਉਸ ਟਾਈਮ ਤੇ ਵੀ ਇਕੱਲੇ ਤੁਰੇ ਫਿਰਦੇ ਆ ਤਾਂ ਉਹ ਡੈਫੀਨੇਟਲੀ ਇਹ ਉਹਨਾਂ ਦੇ ਬੈਨੀਫਿਟ ਜੇ ਤੁਸੀਂ ਐਟਲੀਸਟ ਹੁਣ ਵੀ ਇਕੱਠੇ ਹੋ ਜਾਓ ਤੇ ਐਟਲੀਸਟ ਆਪਣਾ ਰੇਟ ਸਹੀ ਸੈੱਟ ਕਰ ਲਓ, ਆਪਣੇ ਰੇਟ ਨੂੰ ਸਹੀ ਟਿਕਾਣੇ ਤੇ ਲੈ ਜਾਓ ਤੇ ਫਿਰ ਵੀ ਮੇਰੇ ਖਿਆਲ ਦੇ ਵਿੱਚ ਦੁਨੀਆਂ ਬੇਰਾਂ ਦਾ ਕੁਝ ਨਹੀਂ ਵਿਗੜਨਾ। ਫਿਰ ਵੀ ਕਿਉਂਕਿ ਬੈਨੀਫਿਟ ਤਾਂ ਦੇਖੋ ਨਾ, ਜੇ W2 ਤੇ ਜਾਂਦੇ ਆ, ਜੇ W2 ਹੁੰਦਾ ਆ ਤੇ ਬੈਨੀਫਿਟਸ ਵੀ ਹੈਗੇ ਆ ਉਹਦੇ। ਬਿਲਕੁਲ ਡੈਫੀਨੇਟਲੀ ਹੈਗੇ ਆ। ਤੁਹਾਨੂੰ ਹੈਲਥ ਇੰਸ਼ੋਰੈਂਸ ਮਿਲਦੀ ਆ, ਤੁਹਾਡਾ ਵਰਕਰ ਕਾਂਪ ਹੁੰਦਾ ਆ, ਹੋਰ ਕਈ ਚੀਜ਼ਾਂ ਆ, ਤੁਹਾਡਾ ਟੈਕਸ ਜਿਹੜਾ ਆ ਕੁਛ ਹਿੱਸਾ ਇੰਪਲੋਇਰ ਨੂੰ ਜਿਹੜਾ ਉਹ ਪੇ ਕਰਨਾ ਪਊਗਾ। ਸਭ ਤੋਂ ਰਾਜਕਰਨਵੀਰ ਸਿੰਘ ਜੀ ਤੇ ਰਮਨ ਜੀ ਇਹ ਹੈ ਵੀ ਉਹਦੇ 'ਚ ਵਰਕਰਸ ਕਾਂਪ ਹੁੰਦੀ ਆ, $1 ਮਿਲੀਅਨ ਦੀ ਕਵਰੇਜ ਆ। ਰੱਬ ਨਾ ਕਰੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ, ਡੈਥ ਹੁੰਦੀ ਆ, ਤੁਹਾਨੂੰ $1 ਮਿਲੀਅਨ ਤੱਕ ਮਿਲੂਗਾ। ਆਪਾਂ ਦੇਖਦੇ ਹਾਂ ਪਿਛਲੇ ਸਮਿਆਂ 'ਚ ਕਿੰਨੀ ਵਾਰੀ ਡੈਥ ਹੁੰਦੀ ਆ ਕਿਸੇ ਦੇ ਟਰੱਕਰ ਦੀ, ਫਿਰ ਆਪਾਂ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜੇ ਟੇਬਲ ਲਾ ਲੈਂਦੇ ਹੈਗੇ ਆ ਵੀ ਪੈਸੇ ਇਕੱਠੇ ਕਰੋ। ਤੇ ਜੇ ਵਰਕਰਸ ਕਾਮ ਹੋਵੇ ਉਹ ਫਿਰ ਕੰਮ ਕਰਨ ਦੀ ਜ਼ਰੂਰਤ ਨਹੀਂ। ਦੂਸਰੇ ਨੰਬਰ ਤੇ ਤੁਹਾਡੀ ਕੰਮ ਤੇ ਕਿਤੇ ਸੱਟ ਲੱਗ ਜਾਂਦੀ ਆ, ਲੱਤ ਬਾਂਹ ਟੁੱਟ ਜਾਂਦੀ ਆ, ਤੁਸੀਂ ਘਰ ਬਹਿੰਦੇ ਆ 4-5 ਮਹੀਨੇ 6, ਤੁਹਾਡਾ ਸਾਰੀ ਜਿੰਨੀ ਇਨਕਮ ਆ ਉਹ ਤੁਹਾਨੂੰ ਮਿਲੂਗੀ ਕਿਉਂਕਿ $1 ਮਿਲੀਅਨ ਤੱਕ ਦੀ ਉਹ ਕਵਰੇਜ ਹੈਗੀ ਆ। ਸੋ ਇਸ ਖਬਰ ਦੇ ਨਾਲ ਬਹੁਤ ਸਾਰੇ ਹਜੇ ਵੀ ਕਈ ਕਨਫਿਊਜ਼ਨ ਹੋਣਾ। ਰਮਨ ਜੀ ਸਾਡੇ ਬਹੁਤ ਕਾਲਾਂ ਕਰਦੇ ਰਹਿੰਦੇ ਆ। ਟੋਟਲੀ ਆਪਾਂ ਇਹ ਦੱਸਦੀ ਜਾਈਏ ਵੀ ਜਿਹੜਾ ਇੰਡੀਪੈਂਡੈਂਟ ਟਰੱਕਿੰਗ ਮਾਡਲ ਹੈਗਾ ਆ ਟੋਟਲੀ ਉਹਨੂੰ ਅਪਸਾਈਡ ਡਾਊਨ ਹੋਣਾ ਆ ਉਹ AB5 ਬਿੱਲ ਦੇ ਨਾਲ ਜੀ। ਤੇ ਕੁਝ ਕਾਲਰ ਵੀ ਆਪਣੇ ਨਾਲ ਜਿਹੜੇ ਉਹ ਜੁੜੇ ਨੇ ਤੇ ਉਹ ਵੀ ਜਿਹੜੇ ਕੁਝ ਸਵਾਲ ਵਗੈਰਾ ਜਿਹੜਾ ਪੁੱਛਣਾ ਚਾਹੁੰਦੇ ਸਰੋਤੇ ਕਾਲ ਕਰ ਸਕਦੇ ਹੋ। ਨੰਬਰ ਹੈਗਾ 408 272 5200।
4082725200। ਆਈ ਨੋ ਹਰ ਇੱਕ ਦੀ ਜਿਹੜੀ ਸਿਨਾਰੀਓ ਵੱਖਰਾ ਵੱਖਰਾ ਆ, ਡਿਫਰੈਂਟ ਜਿਹੜੀਆਂ ਕੰਡੀਸ਼ਨਸ ਹੈਗੀਆਂ। ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਬਹੁਤ ਬਹੁਤ ਧੰਨਵਾਦ ਤੁਹਾਡੇ। ਰਮਨ ਜੀ, ਮੇਰੇ ਦੋ ਸਵਾਲ ਹੈ ਜੀ। ਇੱਕ ਤਾਂ ਪਹਿਲਾਂ ਜਿਹੜਾ ਆਵਰ ਸਰਵਿਸ ਦਾ ਜਿਹੜਾ ਰੌਲਾ ਪੈਂਦਾ ਜੀ, ਉਹ ਪਾਸ ਹੋ ਗਿਆ ਜਾਂ ਨਹੀਂ? ਜੇ ਹੋ ਗਿਆ ਤਾਂ ਵਿਸਤਾਰ ਨਾਲ ਥੋੜ੍ਹਾ ਦੱਸਿਓ। ਅਤੇ ਦੂਸਰਾ ਜਿਹੜਾ ਹੁਣ ਤੁਸੀਂ ਦੱਸ ਰਹੇ ਆ, ਇਹ ਬੜਾ ਕੰਪਲੀਕੇਟਡ ਜਿਹਾ ਮਾਰੇ ਹੋ ਜਾਣਾ, ਕਿਉਂਕਿ ਕਈ ਓਨਰ ਆਪਰੇਟਰ ਵੱਖਰੇ ਵੱਖਰੇ ਬ੍ਰੋਕਰਾਂ ਤੋਂ ਮਤਲਬ ਲੋਡ ਲੈਂਦੇ ਆ। ਕੀ ਉਹ ਸਾਰਿਆਂ ਤੋਂ ਮਤਲਬ W2 ਲੈਣਗੇ? ਅਤੇ ਇੰਸ਼ੋਰੈਂਸ ਦਾ ਕਿੱਦਾਂ ਉਹਦਾ ਫਰਕ ਹੋਊ? ਅਤੇ ਜਿਨ੍ਹਾਂ ਨੇ LLC ਬਣਾਈ ਆ ਜਾਂ ਐਸ ਕੋਪਰੇਸ਼ਨ ਬਣਾਈ ਆਪ ਲੈਂਦੇ, ਤਾਂ ਉਹ ਫਿਰ ਕਿਸ ਹਿਸਾਬ ਨਾਲ W2 ਦਾ ਜਿਹੜਾ ਫਿਰ ਕੰਪਨੀ ਨੂੰ ਮਿਲੂ, ਅਤੇ ਉਹਨਾਂ ਦਾ ਕਿਸ ਹਿਸਾਬ ਨਾਲ ਹੋਊਗਾ ਕੰਮ? ਇਹ ਥੋੜ੍ਹਾ ਵਿਸਤਾਰ ਨਾਲ ਦੱਸੋ ਜੀ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਜਿਹੜਾ ਤੁਹਾਡਾ ਪਹਿਲਾ ਕੁਐਸਚਨ ਹੈ ਜੀ, ਅਜੇ ਜਿਹੜਾ ਆਵਰਸ ਆਫ ਸਰਵਿਸ ਆ, ਉਹ ਜਿਹੜੇ ਆਪਣੇ ਕਾਮੈਂਟਸ ਪੀਰੀਅਡ ਚੱਲ ਰਿਹਾ ਅਜੇ, ਤੇ ਆਪਣੇ ਜਿਹੜਾ ਆਪਣਾ ਸੈਕੰਡਰੀ ਟਰੱਕ ਸ਼ੋ ਆ, ਉਸ ਤੋਂ 4 ਦਿਨ ਕਿ 3 ਦਿਨ ਬਾਅਦ ਦੇ ਵਿੱਚ ਕਾਮੈਂਟ ਪੀਰੀਅਡ ਖਤਮ ਹੋਣਾ। ਸੋ ਉਹਦੇ ਲਈ ਤੁਸੀਂ ਅਜੇ ਸਟਿਲ ਕਾਮੈਂਟਸ ਕਰ ਸਕਦੇ ਆ। ਜਿਹੜੇ ਕਾਮੈਂਟਸ ਹੈਗੇ ਆ ਉਹ ਤੁਹਾਡੇ ਸਟਿਲ ਐਕਸੈਪਟਡ ਹੈਗੇ ਆ। ਸੋ ਅਜੇ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ, ਪਰ ਡੈਫੀਨੇਟਲੀ ਉਹ ਜਿਹੜੇ ਪ੍ਰਪੋਜ਼ ਕੀਤੇ ਆ 4 ਆਵਰਸ ਆਫ ਰੂਲ ਦੇ ਵਿੱਚ ਚੇਂਜਸ, ਜਿਹੜੀਆਂ ਅਮੈਂਡਮੈਂਟਸ ਪ੍ਰਪੋਜ਼ ਕੀਤੀਆਂ, ਉਹ FMCSA ਵੱਲੋਂ ਪ੍ਰਪੋਜ਼ ਕੀਤੀਆਂ ਗਈਆਂ ਆ। ਮਤਲਬ ਕਿ ਜੇ ਉਹਨਾਂ ਦੇ ਜੋ ਮਰਜ਼ੀ ਕਾਮੈਂਟ ਹੁੰਦੇ ਆ, ਜੇ ਉਹਨਾਂ ਦੇ ਹੱਕ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਜ਼ਿਆਦਾ ਕਾਮੈਂਟਸ ਨਹੀਂ ਆਉਂਦੇ, ਤਾਂ ਹੋਪਫੁਲੀ ਉਹ ਲਾਗੂ ਹੋ ਜਾਣੀਆਂ। ਸੋ ਉਹਦੀ ਆਸ ਕਰਕੇ ਚੱਲਦੇ ਵੀ ਉਹ ਲਾਗੂ ਹੋ ਜਾਣੀਆਂ ਚਾਰੇ ਜਿਹੜੀਆਂ ਉਹਨਾਂ ਨੇ ਚੇਂਜਸ ਦਿੱਤੀਆਂ। ਤੇ ਦੂਸਰਾ ਜਿਹੜਾ ਕੁਐਸਚਨ ਹੈਗਾ ਜੀ, ਇਹ AB5 ਦਾ। AB5 ਦਾ ਜਿਹੜਾ ਇੱਕ ਅੰਬਰੈਲਾ ਚੀਜ਼ ਹੈਗੀ ਹੈ, ਜਿਹੜੀ ਓਵਰਆਲ ਚੀਜ਼ ਹੈਗੀ ਆ, ਉਹ ਇਹ ਆ ਕਿ ਇੱਕ ਜਿਹੜਾ ਇਹਦਾ ਇਸ ਵੇਲੇ ਜੋ ਇਹ ਲਾਅ ਕਹਿੰਦਾ ਆ, ਉਹਦੇ ਹਿਸਾਬ ਦੇ ਨਾਲ ਇਹਦੇ ਵਿੱਚ ਤੁਸੀਂ ਸਿੱਧਾ ਡਾਇਰੈਕਟਲੀ ਟਰੱਕਿੰਗ ਕੰਪਨੀ ਕੰਮ ਦੇ ਵਿੱਚ W2 ਲੈਣਾ। ਜੇ ਤੁਸੀਂ ਬ੍ਰੋਕਰ ਦੇ ਨਾਲ ਕੰਮ ਕਰਦੇ ਆ, ਬ੍ਰੋਕਰ ਦੇ ਨਾਲ ਤੁਸੀਂ ਕੰਮ ਕਰ ਸਕਦੇ ਆ। ਬ੍ਰੋਕਰ ਦੇ ਨਾਲ ਤੁਹਾਨੂੰ W2 ਨਹੀਂ, ਤੁਹਾਨੂੰ 1099 ਹੀ ਮਿਲੂਗਾ। ਜੇ ਤੁਸੀਂ ਟਰੱਕਿੰਗ ਕੰਪਨੀ, ਇਹਨਾਂ ਨੇ ਜਿਹੜਾ ਮੇਨ ਮੁੱਦਾ ਆ, ਮੇਨ ਜਿਹੜਾ ਚੀਜ਼ ਆ, ਉਹ ਇਹ ਆ ਕਿ ਇੱਕੋ ਕਿੱਤੇ ਦੇ ਵਿੱਚ ਜਿਹੜੇ ਕੰਮ ਕਰਦੇ ਆ ਦੋਨੋਂ ਬੰਦੇ, ਜਿਹੜਾ ਹਾਇਰ ਕਰਨ ਵਾਲਾ ਤੇ ਜਿਹਨੂੰ ਹਾਇਰ ਕੀਤਾ, ਜੇ ਦੋਨੋਂ ਇੱਕੋ ਲਾਈਨ ਆਫ ਬਿਜ਼ਨਸ 'ਚ ਕੰਮ ਕਰਦੇ ਆ, ਤਾਂ ਉਹਨੂੰ W2 ਦੇਣ ਦੀ ਲੋੜ ਆ। ਠੀਕ ਹੈ ਨਾ? ਸੋ ਬ੍ਰੋਕਰ ਸਿਰਫ ਬ੍ਰੋਕਰੇਜ ਕਰਦਾ। ਜੇ ਬ੍ਰੋਕਰੇਜ ਜਿਹੜੀ ਆ ਉਹਦੀ ਟਰੱਕਿੰਗ ਕੰਪਨੀ ਨਹੀਂ ਹੈਗੀ ਨਾਲ, ਜਾਂ ਉਹ ਸੇਮ ਨਾਂ ਦੇ ਥੱਲੇ ਟਰੱਕਿੰਗ ਕੰਪਨੀ ਉਹਦੀ ਨਹੀਂ ਚੱਲ ਰਹੀ, ਫਿਰ ਉਹ ਤੁਹਾਨੂੰ 1099 ਦੇ ਸਕਦਾ। ਪਰ ਜੇ ਉਹਦੀ ਆਪਣੀ ਟਰੱਕਿੰਗ ਕੰਪਨੀ ਵੀ ਹੈਗੀ ਹੈ ਨਾਲ, ਤੇ ਉਹ ਬ੍ਰੋਕਰੇਜ ਵੀ ਕਰਦਾ, ਫਿਰ ਉੱਥੇ ਗ੍ਰੇ ਏਰੀਆ ਆ ਜਾਂਦਾ। ਕੁਛ ਇੱਕ ਜਿਹੜੇ ਮੈਂ ਥੋੜੇ ਜਿਹੇ ਅੰਸ਼ ਪੜ੍ਹੇ ਆ ਜੇ, ਜਿਹਦੇ ਵਿੱਚ ਇੱਕ ਥੋੜੀ ਜਿਹੀ ਛੋਟੀ ਜਿਹੀ ਐਕਸੈਪਸ਼ਨ ਵਿੱਚ ਉਹਨਾਂ ਨੇ ਪਾਈ ਆ ਮੇਰੇ ਖਿਆਲ ਦੇ ਵਿੱਚ, ਜਿਹੜੇ ਕੰਸਟਰਕਸ਼ਨ ਵਾਲੇ ਟਰੱਕ ਆ, ਉਹਨਾਂ ਦੇ ਵਿੱਚ ਮੈਨੂੰ ਇਹ ਮੈਂ ਕਲੀਅਰ ਨਹੀਂ ਕਹਿ ਸਕਦਾ ਜੇ, ਕਿਉਂਕਿ ਇਹਨੂੰ ਅਜੇ ਸਟਿਲ ਪੜ੍ਹਨ ਦੀ ਲੋੜ ਆ। ਜਿੰਨਾ ਕਿ ਮੈਂ ਥੋੜਾ ਜਿਹਾ ਕੱਲ ਦਾ ਪੜ੍ਹ ਸਕਿਆ, ਜਿੰਨਾ ਕਿ ਥੋੜਾ ਜਿਹਾ ਮੈਨੂੰ ਉਹਦੇ ਪਤਾ ਲੱਗਾ ਔਰ ਸਮਝ ਆਈ ਆ, ਉਹਦੇ ਮੁਤਾਬਕ ਇੱਕ ਛੋਟੀ ਐਕਸੈਪਸ਼ਨ ਵਿੱਚ ਜਿਹੜੀ ਪਾਈ ਉਹਨਾਂ ਨੇ, ਉਹ ਮੇਰੇ ਖਿਆਲ ਕੰਸਟਰਕਸ਼ਨ ਟਰੱਕ ਵਾਲਿਆਂ ਦੀ ਆ, ਕਿ ਜਿਹੜਾ ਓਨਰ ਆਪਰੇਟਰ ਕੰਸਟਰਕਸ਼ਨ ਟਰੱਕ, ਜਿਹਦਾ ਆਪਣਾ ਕੰਸਟਰਕਸ਼ਨ ਟਰੱਕ ਹੈਗਾ ਜਾਂ ਡੰਪ ਟਰੱਕ ਜਾਂ ਕੁਛ ਵੀ ਕਹਿ ਲਓ, ਉਹਦੇ 'ਚ ਕੰਸਟਰਕਸ਼ਨ 'ਚ ਜਿਹੜੇ ਆਉਂਦੇ ਆ, ਜੇ ਉਹ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ ਤੇ ਉਹਦੇ ਕੋਲ ਆਪਣਾ ਕਾਂਟਰੈਕਟਰ ਲਾਇਸੈਂਸ ਆ ਕੈਲੀਫੋਰਨੀਆ ਦਾ, ਠੀਕ ਹੈ, ਕਾਂਟਰੈਕਟਰ ਲਾਇਸੈਂਸ ਆ, ਤੇ ਉਹ ਡਾਇਰੈਕਟਲੀ ਕਾਂਟਰੈਕਟਰ ਦੇ ਨਾਲ ਆਪਣਾ ਡਾਇਰੈਕਟ ਓਨਰ ਆਪਰੇਟਰ ਲੱਗ ਸਕਦਾ ਆ। ਉਹਨੂੰ ਜਿਹੜਾ ਬ੍ਰੋਕਰ ਵਿੱਚ ਆ, ਜਿਹੜਾ ਇੱਥੇ ਏਰੀਏ 'ਚ ਕਾਫੀ ਕੰਪਨੀਆਂ ਜਿਹੜੀਆਂ ਬ੍ਰੋਕਰੇਜ ਟਾਈਪ ਕਰਦੀਆਂ, ਵਿੱਚ ਵੀ ਇੱਧਰ ਜਿੱਥੇ ਕੰਮ ਚੱਲਦਾ ਹੈ ਉੱਥੋਂ ਕੰਮ ਲੈ ਕੇ ਤੇ ਟਰੱਕਿੰਗ ਕੰਪਨੀਆਂ ਨੂੰ ਦਿੰਦੀਆਂ, ਟਰੱਕਾਂ ਨੂੰ ਦਿੰਦੀਆਂ, ਓਨਰ ਆਪਰੇਟਰ ਲੱਗੇ ਆ। ਸੋ ਉਹ ਬ੍ਰੋਕਰੇਜ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਇਹ ਥੋੜਾ ਜਿਹਾ ਮੈਨੂੰ ਇੰਨੀ ਕੁ ਸਮਝ ਆਈ ਆ ਕਿ ਜਿਹੜਾ ਕਾਂਟਰੈਕਟਰ ਲਾਇਸੈਂਸ ਆ, ਉਹ ਰਿਕੁਆਇਰਡ ਕਰਤਾ ਓਨਰ ਆਪਰੇਟਰ ਨੂੰ। ਜੇ ਉਹਦੇ ਕੋਲ ਕਾਂਟਰੈਕਟਰ ਲਾਇਸੈਂਸ ਹੈਗਾ, ਤਾਂ ਉਹ ਜਿਹੜਾ ਆ ਡਾਇਰੈਕਟਲੀ ਕਾਂਟਰੈਕਟਰ ਦੇ ਨਾਲ ਕੰਮ ਕਰ ਸਕਦਾ ਐਜ਼ ਅ ਇੰਡੀਪੈਂਡੈਂਟ ਕਾਂਟਰੈਕਟਰ। ਸੋ ਉਹਦੇ ਕੋਲ ਆਪਣਾ ਕੈਲੀਫੋਰਨੀਆ ਦਾ ਕਾਂਟਰੈਕਟਰ ਲਾਇਸੈਂਸ ਹੋਣਾ ਜ਼ਰੂਰੀ ਆ। ਸੋ ਇਹ ਚੀਜ਼ ਜਿਹੜੀ ਆ, ਇਹਦੀ ਕਨਫਰਮੇਸ਼ਨ ਜਿਹੜੀ ਆ, ਇਹ ਆਉਣ ਵਾਲੇ ਸਮੇਂ 'ਚ ਆਪਾਂ ਜਿੱਦਾਂ ਆਪਾਂ ਲਾਅ ਜਿਹੜਾ ਹੁਣ, ਕਿਉਂਕਿ ਪਾਸ ਹੋਣਾ ਆ, ਪਾਸ ਹੋਣ ਤੋਂ ਬਾਅਦ ਉਹ ਲਿਖਿਆ ਤੁਹਾਨੂੰ ਬਾਹਰ ਆਉਣਾ ਆ, ਬਾਹਰ ਆਉਣ ਤੋਂ ਬਾਅਦ ਉਹਨੂੰ ਪੜ੍ਹਿਆ ਜਾਣਾ, ਪੜ੍ਹਨ ਤੋਂ ਬਾਅਦ ਆਪਾਂ ਕਲੈਰਿਟੀ ਜਿਹੜੀ ਉਹਦੇ 'ਚ ਲਿਆਵਾਂਗੇ, ਜਿੰਨਾ ਕਲੀਅਰ ਵੱਧ ਤੋਂ ਵੱਧ ਹੋ ਸਕਦਾ ਉਹ ਕਰਾਂਗੇ। ਪਰ ਅਜੇ ਹਾਲ ਦੀ ਘੜੀ ਜਿਹੜਾ ਆ, ਇਹ ਜਿਹੜਾ ਸਤਨਾਮ ਭਾਜੀ ਨੇ ਪੁੱਛਿਆ ਕਿ
ਅਜੇ ਕਾਫੀ ਗ੍ਰੇ ਏਰੀਆ ਹੈਗਾ, ਕਾਫੀ ਜਿਹੜੀਆਂ ਚੀਜ਼ਾਂ ਆ ਉਹ ਸਾਡੀ ਵੀ ਸਮਝ ਤੋਂ ਬਾਹਰ ਆ ਕਿ ਕਿੱਦਾਂ ਲਾਗੂ ਹੋਣੀਆਂ, ਕਿੱਦਾਂ ਇਹਨਾਂ ਦੀ ਚੀਜ਼ਾਂ ਹੋਣੀਆਂ। ਪਰ ਇਹਦੀ ਜਿਹੜੀ ਡੇਟ ਹੈਗੀ ਆ ਲਾਗੂ ਹੋਣ ਦੀ, ਉਹ 1 ਜਨਵਰੀ ਮਿੱਥੀ ਗਈ ਆ। ਸੋ 1 ਜਨਵਰੀ ਤੋਂ ਪਹਿਲਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਰਾਜਕਰਨ ਆਪਾਂ ਟਰੱਕ ਸ਼ੋਅ ਦੇ ਉੱਤੇ ਵੀ ਕੋਈ ਨਾ ਕੋਈ ਇਹੋ ਜਿਹੇ ਆਪਣੇ ਸਪੀਕਰ ਲੈ ਕੇ ਆਈਏ, ਕੋਈ ਇਹੋ ਜਿਹੇ ਬੰਦੇ ਲੈ ਕੇ ਆਈਏ ਜਿਹੜੇ ਕਿ ਇਹਦੇ ਬਾਰੇ 'ਚ ਖੁੱਲ੍ਹ ਕੇ ਵਿਸਤਾਰ ਤਹਿਤ ਜਿਹੜਾ ਆ ਉੱਥੇ ਜਾਣਕਾਰੀ ਦੇ ਸਕੇ। ਜੀ ਬਿਲਕੁਲ। ਤੇ ਆਪਣੇ ਅਗਲੇ ਜਿਹੜੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਆ, ਜੁੜੇ ਨੇ ਆਪਣੇ ਨਾਲ ਜਗਰੂਪ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਜੀ ਰਮਨਵੀਰ ਜੀ, ਪਹਿਲਾ ਕੁਐਸਚਨ ਇਹ ਹੈਗਾ ਵੀ ਤੁਸੀਂ ਇਹਨੂੰ ਨੈਗੇਟਿਵ ਔਰ ਪੋਜ਼ਿਟਿਵ ਦੋਨੇ ਪੁਆਇੰਟਾਂ ਤੋਂ ਦੇਖ ਰਹੇ ਹੋ ਵੀ ਜਿੱਦਾਂ ਹੁਣ ਕਾਫੀ ਚੀਜ਼ਾਂ ਸੀਗੀਆਂ। ਦੇਖੋ ਆਪਾਂ ਸਾਰੇ ਜਾਣਦੇ ਆਪਣੇ ਪੰਜਾਬੀ ਵੀਰ ਜਿਹੜੇ ਵੀ ਡਿਸਪੈਚ ਕਰਦੇ ਆ, ਵੱਡੀਆਂ ਕੰਪਨੀਆਂ ਨੇ ਮੋਸਟਲੀ, ਹਨਾ। ਤੇ ਉਹਦੇ ਵਿੱਚ ਜਿਵੇਂ ਕੋਈ ਛੋਟੀ ਕੰਪਨੀ ਹੈ ਜਿਹਦੇ ਕੋਲ 1 2 3 ਟਰੱਕ ਨੇ, ਜਾਂ ਇੱਕ ਟਰੱਕ ਵਾਲਾ ਓਨਰ ਪੇਟਰਾ, ਉਹਨੂੰ ਅੱਗੇ ਲੋਡ ਲੱਭਣ 'ਚ ਬੜੀ ਪ੍ਰੋਬਲਮ ਆਉਂਦੀ ਸੀ, ਕਿਉਂਕਿ ਬ੍ਰੋਕਰ ਵੀ ਚਾਹੁੰਦਾ ਕਿ ਮੈਂ ਵੱਡੀ ਕੰਪਨੀ ਨੂੰ ਦੇ ਕੇ ਸਿਰਦਰਦੀ ਫ੍ਰੀ ਕਰ ਲਵਾਂ, ਹਨਾ। ਤੇ ਜਿਸ ਤਰ੍ਹਾਂ ਇਹ ਚੀਜ਼ ਬੰਦ ਹੋ ਜੂਗੀ, ਕੀ ਤੁਹਾਨੂੰ ਲੱਗਦਾ ਵੀ ਜਿੱਥੇ ਆਪਾਂ ਇਹਨੂੰ ਨੈਗੇਟਿਵ ਇਸ ਪੱਖ ਤੋਂ ਦੇਖਦੇ ਹਾਂ ਵੀ ਸਿਰਫ ਸਾਨੂੰ WTO ਤੇ ਕੰਮ ਕਰਨਾ ਪੈਣਾ, ਉਹਦਾ ਬੈਨੀਫਿਟ ਵੀ ਬਹੁਤ ਜ਼ਿਆਦਾ ਨੇ, ਪਰ ਇਹਦਾ ਪੋਜ਼ਿਟਿਵ ਪੁਆਇੰਟ ਇਹ ਨਹੀਂ ਲੱਗਦਾ ਕਿ ਸਾਰੇ ਆਪਣਾ ਜਿਹੜੀ ਆਪਣੇ ਸਾਰੇ ਮਸ਼ਹੂਰ ਆ ਵੀ ਡਿਸਪੈਚ ਕੁੰਡੀ ਲੱਗਦੀ, ਉਹ ਚੀਜ਼ ਤੋਂ ਵੀ ਕਿਤੇ ਨਾ ਕਿਤੇ ਹੋਊਗਾ? ਇੱਕ ਤਾਂ ਕੁਐਸਚਨ ਇਹ ਆ ਜੀ। ਸੈਕਿੰਡ ਫਿਰ ਮੈਂ ਪੁੱਛਣਾ, ਪਹਿਲਾਂ ਤੁਸੀਂ ਇਹ ਦੱਸ ਦਿਓ ਪਲੀਜ਼ ਜੀ। ਬਿਲਕੁਲ ਜੀ। ਇਹਦੇ ਵਿੱਚ ਜਿਹੜਾ ਗੱਲ ਕਰ ਰਹੇ ਕਿ ਜਿਹੜੀ ਬ੍ਰੋਕਰੇਜ ਹੈਗੀ ਆ, ਜਿਹੜੀ ਮਿਡਲਮੈਨ ਹੈਗਾ ਆ, ਉਹ ਜਿਹੜਾ ਆ ਇਹਦੇ ਵਿੱਚ ਕੱਟ ਆਊਟ ਹੋ ਸਕਦਾ ਹੈ, ਕਿਉਂਕਿ ਜਿਹੜੇ ਆਪਾਂ ਜੇ ਆਪਣੇ ਬਿਜ਼ਨਸ ਮਾਡਲ ਤੇ, ਆਪਣੇ ਪੰਜਾਬੀਆਂ ਦੇ ਬਿਜ਼ਨਸ ਮਾਡਲ ਤੇ ਗੱਲ ਕਰੀਏ ਤੇ ਆਪਣਾ ਕਈ ਵਾਰੀ ਲੋਡ ਜਿਹੜਾ ਆ ਉਹ ਇੱਕ ਕੰਪਨੀ ਤੋਂ ਦੂਜੀ ਤੋਂ ਤੀਜੀ ਤੋਂ ਚੌਥੀ, ਤੇ ਉਹ ਟ੍ਰਾਂਜੈਕਸ਼ਨ ਜਿਹੜੀ ਆ 2-3 ਵਾਰੀ ਹੋ ਜਾਂਦੀ ਇੱਕੋ ਲੋਡ ਦੀ। ਉਹ ਟ੍ਰਾਂਜੈਕਸ਼ਨ ਜਿਹੜੀ ਆ ਉਹ ਇਸ ਵੇਲੇ ਤਾਂ ਉਹ 1099 ਦੇ ਵਿੱਚ ਤੁਰੀ ਫਿਰਦੀ ਸੀਗੀ, ਪਰ ਜੇ ਉਹ WTO 'ਚ ਆ ਜਾਂਦੀ ਆ ਤਾਂ ਕਿੰਨੀਆਂ ਕੰਪਨੀਆਂ ਉਹਦਾ ਟੈਕਸ ਬਾਰ-ਬਾਰ ਭਰਨਗੀਆਂ। ਮਤਲਬ ਕਿ ਉਹ ਚੀਜ਼ ਡਿਸਕਰੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ ਵਿੱਚ, ਕਿਤੇ ਨਾ ਕਿਤੇ ਉਹਨੂੰ ਡਿਸਕਰੇਜਮੈਂਟ ਜਿਹੜੀ ਆ ਉਹਦੀ ਕਰਨ ਦੀ ਕੋਸ਼ਿਸ਼ ਆ। ਸੋ ਐਲੀਮੀਨੇਟ ਹੋ ਜਾਊਗਾ ਟੋਟਲੀ, ਡੋਂਟ ਨੋ, ਬਟ ਇਹਦੇ ਨਾਲ ਡੈਫੀਨੇਟਲੀ ਜਿਹੜਾ ਆ ਕਿ ਥੋੜਾ ਜਿਹਾ ਇਹਦਾ ਜਿਹੜਾ ਆ ਉਹ ਫਰਕ ਪਊਗਾ ਜ਼ਰੂਰ, ਇਹ ਕੰਟਰੋਲ ਹੋਊਗਾ, ਕਿਉਂਕਿ 1099 ਦੀ ਕਹਾਣੀ ਬਹੁਤ ਡਿਫਰੈਂਟ ਹੈਗੀ ਆ, WTO ਦੀ ਕਹਾਣੀ ਬਹੁਤ ਡਿਫਰੈਂਟ ਹੈਗੀ। ਇੱਕ ਕੰਪਨੀ ਤੋਂ ਦੂਜੀ ਕੰਪਨੀ ਨੂੰ 1099 ਦੇਣਾ, ਜੇ ਇਹਨੇ ਆਪਣਾ 1099 ਦੇ ਕੇ ਖਰਚਾ ਸ਼ੋਅ ਕੀਤਾ, ਅਗਲੀ ਕੰਪਨੀ ਦੂਜੇ ਨੂੰ ਅਗਲੇ ਨੂੰ ਲੋਡ ਦੇਣ ਦੀ, ਉਹ ਆਪਣਾ 1099 ਅਗਲੇ ਨੂੰ ਇਸ਼ੂ ਕਰ ਦਿੰਦੀ ਆ, ਸੋ ਉਹ ਆਪਣਾ ਖਰਚਾ ਪਾਣੀ। ਪਰ ਇੱਥੇ WTO ਆ ਗਿਆ ਤੇ ਹਰ ਇੱਕ ਜੇ ਕੰਪਨੀ WTO ਦੇਣ ਲੱਗਦੀ ਤਾਂ ਹਰ ਇੱਕ ਨੂੰ ਟੈਕਸ ਦੇਣਾ ਪੈਣਾ। ਦੇਖੋ ਕਿੰਨੇ ਜਾਣੇ ਟੈਕਸ ਦੇਣਗੇ ਇੱਕੋ ਲੋਡ ਦਾ। ਸੋ ਇਹ ਚੀਜ਼ ਨੂੰ ਡਿਸਕਰੇਜਮੈਂਟ ਵੀ ਹੈਗੀ ਆ, ਕਹਿ ਸਕਦੇ ਆ ਕਿ ਡਿਸਕਰੇਜ ਕੀਤਾ ਗਿਆ ਇਹਦੇ ਵਿੱਚ ਇਸ ਚੀਜ਼ ਨੂੰ। ਜੀ ਜਗਰੂਪ ਜੀ, ਦੂਜਾ ਸਵਾਲ ਕੀ ਹੈ? ਹਾਂਜੀ, ਦੂਸਰਾ ਬਿਲਕੁਲ ਜੀ, ਪਹਿਲਾਂ ਤਾਂ ਇਹਦੇ ਤੇ ਬੜੇ ਗੱਲ ਕਾਫੀ ਕਲੀਅਰ ਹੋ ਗਈ ਆ। ਬਿਲਕੁਲ ਇੱਕ ਇਹ ਤੋਂ ਪੁਆਇੰਟ ਇਹ ਵੀ ਆਉਂਦਾ ਕਿ ਆਮ ਹੀ ਇਹ ਦੇਖੀਦਾ ਕਿ ਲੋਡ ਕਿਸੇ ਕੰਪਨੀ ਦਾ ਹੁੰਦਾ, $100 ਕੱਢਦਿਆਂ ਤੀਜੇ ਤੱਕ ਪਹੁੰਚ ਜਾਂਦਾ, ਫਿਰ ਉਹ ਤੇ ਕੰਪਨੀ ਨੂੰ ਡਿਸਪੈਚ ਦੇਣੀ ਪੈਂਦੀ ਸੀ। ਇਹ ਇੱਕ ਸੱਚਾਈ ਆ, ਮੈਂ ਕਿਸੇ ਦੀ ਕੋਈ ਕੰਪਨੀ ਵਾਲਿਆਂ ਦੀ ਕਰਦਾ, ਕਿਉਂਕਿ ਮੈਂ 15 ਸਾਲ ਤੋਂ ਬਾਹਰੋਂ ਹੀ ਡਿਸਪੈਚ ਲੈ ਰਿਹਾ ਵਾਂ ਜੀ। ਸੋ ਦੂਜੇ ਨੰਬਰ ਤੇ ਮੇਰਾ ਇੱਕ ਬੇਨਤੀ ਹੈ ਵੀ ਦੇਖੋ ਵੀਰ, ਜਿੰਨੇ ਰੇਡੀਓ ਇਸ ਟਾਈਮ ਆਪਣੇ ਟਰੱਕ ਡਰਾਈਵਰ ਬਹੁਤ ਸੁਣਦੇ ਵੀ ਨੇ, ਔਰ ਬਹੁਤੇ ਜਿਹੜੇ ਨਵੇਂ ਮੁੰਡੇ ਆ ਉਹ ਨਹੀਂ ਸੁਣਦੇ। ਉਹਦੇ ਵਿੱਚ ਇੱਕ ਇਹ ਚੀਜ਼ ਸਾਹਮਣੇ ਆਈ ਆ ਜੀ, ਪਿਛਲੇ ਦਿਨੀ ਮੈਂ ਆਪਣੇ ਇੱਕ ਡਰਾਈਵਰ ਨੂੰ ਮਤਲਬ ਕੰਮ ਛੱਡ ਕੇ ਗਿਆ, ਮੈਂ ਉਹਨੂੰ ਕਿਹਾ ਵੀ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰਵਾ ਸਕਦਾ, ਉਹਦੇ ਤੇ ਕੁਝ ਵਰਕ ਕਰਿਓ। ਵੀ ਡਰਾਈਵਰ ਕੀ ਕਰਦੇ ਆ ਕਿ ਲੌਗ ਬੁੱਕ ਚਾਹੇ ਮਹੀਨੇ 2 ਰਹਿ ਗਏ ਨੇ, ਉਹ 10 ਘੰਟਿਆਂ ਦੀ ਡਰਾਈਵ ਨੂੰ 5 ਘੰਟਿਆਂ 'ਚ ਕਰਕੇ ਕੰਮ ਨਿਬੇੜ ਕੇ ਲੌਗ ਬੁੱਕ ਬਣਾ ਕੇ ਚਲੇ ਜਾਂਦੇ ਆ, ਹਨਾ। ਉਹਦਾ ਕਿਤੇ ਨਾ ਕਿਤੇ ਨੁਕਸਾਨ ਆਪਣੀ ਰਮਨ ਭਾਜੀ ਸਮਝ ਗਿਆ ਗੱਲ, ਮੈਂ ਉਹਨੂੰ ਡਿਟੇਲ 'ਚ ਨਾ ਜਾਵਾਂ ਕਿਉਂਕਿ ਇਹਨਾਂ ਨੂੰ ਪਤਾ ਮੈਂ ਕਿਹੜੇ ਵਿਸ਼ੇ ਤੇ ਗੱਲ ਕਰ ਰਿਹਾ ਬਈ ਲੌਗ ਬੁੱਕ ਨੂੰ ਕਿੱਦਾਂ ਹੋ ਰਿਹਾ। ਇਹ ਚੀਜ਼ ਵਾਸਤੇ ਦੇਖੋ ਜਿਹੜਾ ਆਪਣੇ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡਾ ਫਿਊਚਰ 'ਚ ਨੁਕਸਾਨ ਹੋਣਾ ਵਾ। ਉਹਦਾ ਨੁਕਸਾਨ ਇਹ ਹੋਣਾ ਕਿ ਵੀ ਮਤਲਬ ਸਾਡੇ ਲੋਕੀ ਇਹ ਚੋਰੀਆਂ ਕਰਦੇ ਆ ਤੇ ਆਪਣਾ ਕਿਤੇ ਨਾ ਕਿਤੇ ਆਪਣੇ ਤੇ ਧੱਬਾ ਲੱਗ ਜਾਣਾ ਵੀ ਉਹ ਜਦ ਹੀ ਆਪਣੇ ਉਹਨਾਂ ਚੀਜ਼ਾਂ ਨੂੰ ਆਪਣੀਆਂ ਨੂੰ ਲੌਗ ਬੁੱਕ ਨੂੰ ਰਾਈਟ ਵੇ ਮਤਲਬ ਇਹ ਚੀਜ਼ਾਂ ਚੈੱਕ ਕਰਦੇ ਆ। ਐਰੀਜ਼ੋਨਾ ਜਾਂ ਪਿਛਲੇ ਦਿਨੀ ਮੁੰਡੇ ਦੀ ਲੌਗ ਬੁੱਕ ਚੈੱਕ ਕਰੀ ਆ, ਉਹਦੇ ਸਾਰੀਆਂ ਚੀਜ਼ਾਂ ਡਿਟੇਲ ਉਹਨਾਂ ਨੇ ਚੈੱਕ ਕਰੀਆਂ ਨਾ, ਮਤਲਬ ਫੜੇ ਜਾਣ ਲੱਗ ਗਏ ਆ ਮੁੰਡੇ, ਹਨਾ। ਸੋ ਮੈਂ ਤੁਹਾਡੇ ਰਾਹੀਂ ਇਹ ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਰੇਡੀਓ ਸੁਣ ਰਹੇ ਨੇ, ਨਵੇਂ ਟਰੱਕ ਡਰਾਈਵਰ ਨੇ ਵੀਰ, ਕਿ ਜਦੋਂ ਤੁਸੀਂ ਲੌਗ ਬੁੱਕ ਨੂੰ ਐਡਜਸਟ ਕਰਦੇ ਹੋ ਇਹ ਨਾ ਭੁੱਲੋ ਵੀ ਉਹਦੇ ਵਿੱਚ ਨਾਲ ਮੀਲਾਂ ਵੀ ਐਡ ਹੁੰਦੀਆਂ ਨੇ। ਜੇ ਤੁਸੀਂ ਕੈਲੀਫੋਰਨੀਆ 'ਚ 500 ਮੀਲ ਚਲਾਉਂਦੇ ਹੋ ਤਾਂ ਉਹ 10 ਘੰਟੇ 'ਚ ਕੰਪਲੀਟ ਹੋਣੀ ਆ, ਤੁਸੀਂ ਉਹਨੂੰ 5 ਦੀ ਕਰ ਦੋਗੇ, ਦੈਟ ਮੀਨਸ ਤੁਸੀਂ ਉਹਨੂੰ
100 ਮੀਲ ਦੀ ਸਪੀਡ ਦੇ ਟਰੱਕ ਨੂੰ ਸ਼ੋਅ ਕਰਦਾ ਵੀ ਮੈਂ ਚਲਾ ਕੇ ਆਇਆ। ਤੁਸੀਂ ਘੰਟੇ ਤਾਂ 5 ਕਰਦੇ, ਪਰ ਮੀਲਾਂ ਨੂੰ ਕਿੱਧਰ ਲਿਜਾਓਗੇ? ਮੀਲਾਂ ਤਾਂ ਇਲੈਕਟ੍ਰੋਨਿਕਲੀ ਉਹਨੇ ਆਪਣੇ ਆਪ ਚੱਕਣੀਆਂ ਨੇ। ਚਲੋ ਮੀਲਾਂ ਤੁਸੀਂ ਘਟਾ ਦੋਗੇ, ਉਹਨੇ ਤੁਹਾਡੀ ਅਗਲੀਆਂ ਮੀਲਾਂ ਕਿੱਧਰ ਕਰੋਗੇ, ਪਿਛਲੀਆਂ ਕਿੱਧਰ ਕਰੋਗੇ? ਜ਼ਿਆਦਾ ਭੰਬਲ ਭੂਸਾ। ਦੇਖੋ ਜੀ ਇਹ ਥੈਂਕ ਯੂ ਜਗਰੂਪ ਜੀ, ਥੈਂਕ ਯੂ। ਹਾਂਜੀ, ਮੈਂ ਵੀਰ ਸਾਡੇ ਨੂੰ ਮੈਂ ਦੇਣਾ ਚਾਹੁੰਦਾ ਜੀ, ਮੈਨੂੰ ਨਾ ਇੱਕ ਗੱਲ ਆ ਗਈ ਯਾਦ। ਇਹ ਵੈਸੇ ਸੁਝਾਅ ਸਾਡੇ ਉਹਨਾਂ ਵੀਰਾਂ ਨੂੰ ਆ ਜਿਹੜੇ ਅਸੀਂ ਇਕੱਠੇ ਹੋ ਕੇ ਨਹੀਂ ਤੁਰ ਰਹੇ, ਪਰ ਮੈਂ ਇਹਨੂੰ ਇੱਕ ਚੁਟਕਲੇ ਜਿਹੇ ਰਾਹੀਂ ਗੱਲ ਸਮਝਾਉਣੀ ਚਾਹੁੰਦਾ ਵੀ ਇੱਕ ਨਾ ਤੁਸੀਂ ਗੱਲ ਅੱਗੇ ਕੰਟੀਨਿਊ ਬਾਅਦ ਚ ਕਰ ਲਿਓ ਬਈ। ਇੱਕ ਜੰਗਲ ਦੇ ਵਿੱਚ ਨਾ ਇੱਕ ਕੇਸ ਆ ਗਿਆ ਰਾਜੇ ਦੇ ਸਾਹਮਣੇ, ਸ਼ੇਰ ਦੇ ਸਾਹਮਣੇ ਕੇਸ ਕੀ ਆਇਆ ਕਿ ਗਧਾ ਤੇ ਇੱਕ ਜਾਨਵਰ ਹੋਰ ਲੈ ਲਓ ਨਾਲ, ਕੋਈ ਹਾਥੀ ਲਾ ਲਓ। ਗਧਾ ਤੇ ਹਾਥੀ 2 ਜਾਣੇ ਆ ਗਏ ਤੇ ਉਹ ਜਿਹੜਾ ਕੇਸ ਆ ਗਿਆ, ਗਧਾ ਕਹਿੰਦਾ ਵੀ ਜਿਹੜਾ ਦਿਨ ਆ ਉਹ ਕਾਲਾ ਹੁੰਦਾ ਤੇ ਹਾਥੀ ਕਹਿੰਦਾ ਜਿਹੜਾ ਦਿਨ ਆ ਉਹ ਚਿੱਟਾ ਹੁੰਦਾ, ਹਨਾ, ਧੁੱਪ ਚਿੱਟੀ ਹੁੰਦੀ ਆ। ਤੇ ਉਹਨੂੰ ਕੇਸ ਸਾਹਮਣੇ ਆਇਆ ਤਾਂ ਉਹ ਕੇਸ ਚੱਲਿਆ। ਜਿਹੜਾ ਸ਼ੇਰ ਸੀਗਾ, ਸ਼ੇਰ ਨੇ ਹਾਥੀ ਨੂੰ ਸਜ਼ਾ ਸੁਣਾਤੀ। ਕਹਿੰਦੇ ਵੀ ਤੂੰ ਗਲਤ ਆ, ਤੈਨੂੰ 6 ਮਹੀਨੇ ਦੀ ਸਜ਼ਾ, ਤੂੰ ਜੰਗਲ ਤੋਂ ਬਾਹਰ ਰਹੇਂਗਾ। ਉਹਦੇ ਜਾਣ ਤੋਂ ਬਾਅਦ ਸਾਰਿਆਂ ਨੇ ਉਹਨੂੰ ਪੁੱਛਿਆ ਵੀ ਯਾਰ ਰਾਜੇ ਨੂੰ, ਸ਼ੇਰ ਨੂੰ, ਸਜ਼ਾ ਸੁਣਾਤੀ ਆ ਬਈ ਦਿਨ ਤਾਂ ਵਾਕਿਆ ਚਿੱਟਾ ਹੁੰਦਾ, ਹਾਥੀ ਸਹੀ ਸੀ? ਉਹ ਕਹਿੰਦਾ ਵੀ ਮੈਂ ਤਾਂ ਬਿਲਕੁਲ ਸਹੀ ਕਹਿਣਾ ਵੀ ਸਜ਼ਾ ਸੁਣਾਈ ਆ, ਦਿਨ ਚਿੱਟਾ ਹੀ ਹੁੰਦਾ, ਪਰ ਹਾਥੀ ਨੂੰ ਸਜ਼ਾ ਇਸ ਕਰਕੇ ਸੁਣਾਈ ਆ ਉਹ ਗਧੇ ਨਾਲ ਮਗਜ ਮਾਰ ਰਿਹਾ ਸੀ, ਗਧਿਆਂ ਨੂੰ ਸਮਝਾਉਣ ਲੱਗਿਆ ਸੀ। ਹੁਣ ਮੈਂ ਇੱਥੇ ਗਧੇ ਆਪਣੀ ਕੌਮ ਨੂੰ ਨਹੀਂ ਕਹਿ ਰਿਹਾ, ਮੈਂ ਸਿਰਫ ਇਹਦੇ ਰਾਹੀਂ ਸਮਝਾਉਣਾ ਚਾਹੁੰਦਾ ਵੀ ਚਾਹੇ ਉਹ ਵੀਰ ਸਾਡਾ, ਤੁਸੀਂ ਉਹ ਰੇਡੀਓ ਰਾਹੀਂ ਹਰ ਵੀਕਐਂਡ ਤੇ ਆਉਂਦੇ ਹੋ, ਪਰ ਸੱਚ ਇਹ ਆ ਕਿਤੇ ਨਾ ਕਿਤੇ ਅਸੀਂ ਗਧਿਆਂ ਵਾਲੀ ਗੱਲ ਹੋ ਗਈ ਆ, ਸੁਣਦੇ ਆ, ਮੰਨਦੇ ਨਹੀਂ। ਹੁਣ ਭਾਈ ਸਤਨਾਮ ਸਿੰਘ ਪਹਿਲਾਂ ਹਰ ਵਾਰੀ ਆ ਕੇ ਕਹਿੰਦੇ ਅਸੀਂ ਸਾਈਨ ਕਰਦੇ ਆ, ਕਮੈਂਟਸ ਕਰਦੇ ਆ, ਫਿਰ ਅਸੀਂ ਕਹਿੰਦੇ ਆ ਵੀ ਸਾਨੂੰ ਆਹ ਬੈਨੀਫਿਟ ਨਹੀਂ। ਜਿੱਦਾਂ ਹੁਣ ਵੀਰ ਤੁਸੀਂ ਪਹਿਲਾਂ ਹੀ ਹਰਜੋਤ ਸਿੰਘ ਜੀ ਕਹਿ ਕੇ ਹਟਿਆ ਵੀ ਬੰਦੇ ਦੀ ਡੈਥ ਹੋ ਜਾਂਦੀ ਆ, ਅਸੀਂ ਟੇਬਲ ਲਾਈ ਬੈਠੇ ਹੁੰਦੇ ਆ, $100 $50 ਦੇ ਦਿਓ ਸਾਡਾ ਬੰਦਾ ਮਰ ਗਿਆ। ਅਸੀਂ ਕਿਉਂ ਨਹੀਂ ਲੀਗਲੀ ਕੰਮ ਕਰਦੇ? ਸਾਡੀਆਂ ਮਿਲੀਅਨ ਡਾਲਰ ਦੀਆਂ ਇੰਸ਼ੋਰੈਂਸ ਆ। ਹੁਣ ਇਹ ਸਾਰੀਆਂ ਚੀਜ਼ਾਂ ਨਾ ਜਿਹੜੀਆਂ ਤੁਸੀਂ ਸਮਝਾਉਂਦੇ ਹੋ, ਤੁਹਾਡਾ ਬੜਾ ਜ਼ੋਰ ਲੱਗਿਆ ਹੋਇਆ, ਤੁਸੀਂ ਹਾਥੀ ਦੀ ਤਰ੍ਹਾਂ ਲੋਕਾਂ ਨੂੰ। ਥੈਂਕ ਯੂ ਜਗਰੂਪ ਜੀ, ਥੈਂਕ ਯੂ, ਮਿਹਰਬਾਨੀ ਜੀ, ਧੰਨਵਾਦ। ਨਹੀਂ ਬਿਲਕੁਲ। ਸੋ ਇਹ ਗੱਲ ਰਾਜਕਿਰਨ ਜਿਹੜੀ ਗੱਲ ਹੈਗੀ ਹੈ ਕਿ ਇਹ ਦੇਖਣ ਜਾਈ ਆ ਸਾਡੇ ਕੋਲ ਜਿਹੜੇ ਨਵੇਂ ਮੁੰਡੇ ਜਿਹੜੇ ਟਰੱਕ ਚਲਾਉਣ ਲੱਗੇ ਆ, ਉਹਨਾਂ ਦੇ ਵਿੱਚ ਇਹ ਪ੍ਰਵਿਰਤੀ ਪਾਈ ਜਾ ਰਹੀ ਹੈ ਕਿ ਉਹ ਜਿਹੜਾ ਆਪਣਾ ਲੌਗ ਬੁੱਕ ਜਦੋਂ ਬਣਾਉਂਦੇ ਆ ਤੇ ਉਹ ਘੰਟੇ ਮਤਲਬ ਕਿ ਜਿੱਦਾਂ ਉਹਨਾਂ ਨੇ ਵੀ ਇਹਨਾਂ ਨੇ ਕਿਹਾ 500 ਮੀਲ ਮੰਨ ਲਓ ਕਿ ਕੈਲੀਫੋਰਨੀਆ ਚਲਾਇਆ ਤੇ ਉਹ 500 ਮੀਲ ਨੂੰ ਲਾਈਨ ਜਿਹੜੀ ਆ ਉਹ ਸਿਰਫ 5 ਘੰਟੇ ਦੀ ਦਿਖਾਉਂਦੇ ਆ। ਤੇ ਉਹ 500 ਮੀਲ 5 ਘੰਟੇ ਮਤਲਬ 100 ਮੀਲ ਦੀ ਸਪੀਡ ਦੇ ਨਾਲ ਤੁਸੀਂ ਟਰੱਕ ਚਲਾਇਆ ਤਾਂ ਮਤਲਬ ਵੀ ਤੇ ਉਹ ਕਰਕੇ ਤੇ ਕੰਪਨੀ ਨੂੰ ਫੜਾਇਆ। ਮੈਂ ਇਸ ਮਾਮਲੇ ਦੇ ਵਿੱਚ ਮੈਂ ਕੰਪਨੀ ਨੂੰ ਬੇਵਕੂਫ ਗਿਣਦਾ ਜਿਹੜੀ ਕੰਪਨੀ ਉਹ ਜੀ ਲੌਗ ਬੁੱਕ ਐਕਸੈਪਟ ਕਰਦੀ ਆ, ਕਿਉਂਕਿ ਕੱਲ ਨੂੰ ਜਿੱਦਣ ਆਡਿਟ ਹੋਇਆ ਉਦਣ ਉਹ ਕੰਪਨੀ ਸ਼ਟਡਾਊਨ ਹੋਣੀ ਆ, ਨਾ ਕਿ ਉਹ ਡਰਾਈਵਰਾਂ ਦੀ ਤਾਂ ਅੱਗੇ ਲੋੜ ਰਹਿੰਦੀ ਆ, ਉਹਨਾਂ ਨੇ ਗਾਂਹ ਕਿਸੇ ਹੋਰ ਪਾਸੇ ਜਿਹੜਾ ਤੁਰ ਜਾਣਾ। ਇਹ AOBRD ਖਤਮ ਹੋਣ ਜਾ ਰਿਹਾ ਥੋੜੇ ਚਿਰ ਦੇ ਵਿੱਚ ਤੇ ਬਸ ਦਸੰਬਰ ਦੇ ਵਿੱਚ ਇਹ ਖਤਮ ਹੋਣ ਜਾ ਰਿਹਾ। ਦਸੰਬਰ 16 ਲਾਸਟ ਡੇਟ ਹੈ ਜੀ। ਬਿਲਕੁਲ, ਸਮਾਂ ਰਹਿੰਦੇ ਹੋਏ ਸਾਰੇ ਜਾਣੇ ਆਪੋ ਆਪਣਾ ਟਾਈਮ ਨਾਲ ਚੇਂਜ ਕਰਾ ਲਓ। ਇਹ ਵੀ ਆਪਾਂ ਤੁਹਾਨੂੰ ਜਿਹੜਾ ਜ਼ਰੂਰ ਦੱਸ ਦੇਣਾ ਚਾਹੁੰਦੇ। ਫਿਰ ਬਾਅਦ 'ਚ ਅਖੀਰਲੇ ਮੌਕੇ ਦੇ ਉੱਤੇ ਸਾਰਿਆਂ ਦੇ ਚੀਜ਼ਾਂ ਵੀ ਮੁੱਕੀਆਂ ਹੁੰਦੀਆਂ, ਤੁਹਾਨੂੰ ਲਾਈਨਾਂ 'ਚ ਲੱਗਣਾ ਪੈਣਾ ਆ, ਟਾਈਮ ਤੁਹਾਡਾ ਲੱਗੂਗਾ, ਫਿਰ ਕੰਮ ਖਰਾਬ ਹੋਊਗਾ, ਫਿਰ ਹਾਹਾ ਲਾਲਾ ਸਾਰਿਆਂ ਨੇ ਜਿਹੜੀ ਉਹ ਕਰਨੀ ਹੈ, ਸਮੇਂ ਰਹਿੰਦੇ ਕਰਾ ਲਿਓ। ਆਪਣੇ ਜਿਹੜੇ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਜੁੜੇ ਨੇ ਆਪਣੇ ਨਾਲ ਜਸਪੀਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਜੀ, ਮੇਰੇ 2-3 ਕੁਐਸਚਨ ਨੇ ਜੀ। ਇੱਕ ਤਾਂ ਹੈਗਾ ਆ ਜੀ AB5 ਜਦੋਂ ਪਾਸ ਹੁੰਦਾ ਆ ਤੇ ਇਹਦੇ ਵਿੱਚ ਜਿੱਦਾਂ ਪਹਿਲਾਂ ਤਾਂ ਆਪਾਂ W2 ਦੇ ਵਿੱਚ ਵੀ ਫੂਡ ਜਾਂ ਕਹਿ ਲਓ ਫਿਊਲ ਸਾਰਾ ਕੁਛ ਆਪਾਂ ਡਿਡਕਟ ਕਰ ਸਕਦੇ ਸੀ, ਤੇ ਇਹਦੇ ਵਿੱਚ ਆਪਾਂ ਕੀ ਕੁਛ ਡਿਡਕਟ ਕਰ ਸਕਾਂਗੇ ਤਾਂ ਕਿਹੜੀ ਚੀਜ਼ ਆਪਾਂ ਡਿਡਕਟ ਨਹੀਂ ਕਰ ਸਕਦੇ? ਤੇ ਇੱਕ ਇਹ ਕੁਐਸਚਨ ਸੀ। ਤੇ ਦੂਜਾ ਇਹ ਸੀਗਾ ਜਾਂ ਵੀ ਜਿਹੜਾ ਇਹ ਕੈਲੀਫੋਰਨੀਆ ਇੰਡੀਪੈਂਡੈਂਟ ਕੰਟਰੈਕਟ ਜਿਹੜਾ ਲਾਇਸੈਂਸ ਆ, ਇਹ ਆਪਾਂ ਬਣਾਉਣ ਵਾਸਤੇ ਕਿਹੜੀ ਕਾਰਵਾਈ ਕਰਨੀ ਪੈਣੀ ਤੇ ਕਿੱਦਾਂ ਇਹਨੂੰ ਆਪਾਂ ਬਣਾ ਸਕਦੇ ਜੀ? ਸੋ ਬਿਲਕੁਲ ਰਮਨ ਜੀ, ਮੈਨੂੰ ਲੱਗਦਾ ਵੀ ਜਿਹੜਾ ਇਹਨਾਂ ਦਾ ਪਹਿਲਾ ਕੁਐਸਚਨ ਉਹ ਟੈਕਸ ਨਾਲ ਰਿਲੇਟਡ ਆ, ਉਹ ਕਿਸੇ ਦਿਨ ਅਸੀਂ ਆਉਣ ਵਾਲੇ ਹਫ਼ਤਿਆਂ 'ਚ ਜਿਹੜਾ CPA ਆ ਨਾ, ਕੋਈ ਸਰਟੀਫਾਈਡ ਪਬਲਿਕ ਅਕਾਊਂਟੈਂਟ, ਉਹਨੂੰ ਲੈ ਕੇ ਆਵਾਂਗੇ, ਕਿਉਂਕਿ ਆਪਾਂ ਤਿੰਨੇ ਜਣੇ ਟੈਕਸ ਦੇ ਵਿੱਚ ਪ੍ਰੋਫੈਸ਼ਨਲ ਨਹੀਂ ਹੈਗੇ। ਬਿਲਕੁਲ। ਉਹ ਨਾਲੇ ਦੂਜੀ ਗੱਲ ਆਪਣੇ ਹਰਜੋਤ ਭਾਜੀ ਕਿ ਜਿੰਨਾ ਚਿਰ ਤੱਕ ਲਾਅ ਜਿਹੜਾ ਕਲੀਅਰਲੀ ਬਣ ਕੇ ਬਾਹਰ ਨਹੀਂ ਆਉਂਦਾ, ਲਾਗੂ ਇਹ 1 ਜਨਵਰੀ ਤੋਂ ਹੋਣਾ। ਹਾਂਜੀ ਬਿਲਕੁਲ, ਪਾਸ ਹੋ ਜਾਂਦਾ। ਜਿੰਨੀ ਦੇਰ ਤੱਕ ਉਹ ਬਾਹਰ ਨਹੀਂ ਆਉਂਦਾ, ਆਪਾਂ ਪੂਰਾ ਪੜ੍ਹਦੇ ਨਹੀਂ ਉਹਨੂੰ, ਸਮਝਦੇ ਨਹੀਂ ਉਹਨੂੰ, ਉਨੀ ਦੇਰ ਤੱਕ ਇਹਦੀ ਕੋਈ ਕਲੈਰਿਟੀ ਨਹੀਂ ਹੋ ਸਕਦੀ। ਜੀ।
ਨਾਲੇ ਜੀ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ। ਤੇ ਬਾਕੀ ਕੰਟਰੈਕਟਰ ਬਾਰੇ ਜਿਹੜਾ ਹਰਜੋਤ ਸਿੰਘ ਜੀ ਉਹ ਪੁੱਛ ਰਹੇ ਸੀ ਜੀ ਕੰਟਰੈਕਟਰ ਲਾਇਸੈਂਸ ਉਹ ਮੈਨੂੰ ਲੱਗਦਾ ਇੰਨਾ ਈਜ਼ੀ ਨਹੀਂ ਹੈ ਜਿੱਦਾਂ ਜਨਰਲ ਕੰਟਰੈਕਟਰ ਦਾ ਲਾਇਸੈਂਸ ਜਾਂ ਹੋਰ ਆ, ਉਹ ਬਹੁਤ ਹਾਰਡ ਆ। ਆਈ ਡੋਂਟ ਥਿੰਕ ਆਪਣੇ ਸਾਰੇ ਬੰਦਿਆਂ ਲਈ ਉਹ ਬੜਾ ਫਾਇਦੇਮੰਦ ਹੋਊਗਾ ਜੀ। ਨਹੀਂ ਪਰ ਚਲੋ ਫਿਰ ਵੀ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਜੀ ਸਟੇਟ ਆਫ ਕੈਲੀਫੋਰਨੀਆ ਜੀ ਜੀ ਸੋ ਬਿਲਕੁਲ ਟਰਾਈ ਜਿਹੜੀ ਜ਼ਰੂਰ ਕਰ ਸਕਦੇ ਹੋ ਜੇ ਕਿਸੇ ਨੂੰ ਉਸ ਚੀਜ਼ ਤੋਂ ਜਿਹੜਾ ਫਾਇਦਾ ਹੁੰਦਾ ਵੀ ਉਹ ਪੜ੍ਹਾਈ ਕਰਕੇ ਜਾਂ ਜਿੱਦਾਂ ਦੇ ਟੈਸਟ ਵਗੈਰਾ ਜੋ ਕੁਝ ਵੀ ਉਸ ਦੇ ਵਿੱਚ ਉਹ ਵੀ ਨਾਲੇ ਫਿਰ ਮਿੱਟੀ ਵਾਲੇ ਟਰੱਕ 'ਚ ਕੰਸਟਰਕਸ਼ਨ ਨਾਲ ਰਿਲੇਟਡ ਜਿਹੜੇ ਆ ਮੇਰੇ ਖਿਆਲ ਨਾਲ ਉਹੀ ਆ ਰਮਨ ਜੀ, ਰਾਈਟ? ਹਾਂਜੀ ਸਿਰਫ ਉਹੀ ਹੈ ਕੰਸਟਰਕਸ਼ਨ ਨਾਲ ਰਿਲੇਟਡ। ਪਰ ਉਹਦੇ 'ਚ ਵੀ ਕਲੈਰਿਟੀ ਲਿਆਉਣ ਦੀ ਲੋੜ ਹੈ ਵੀ ਉਹ ਕਿੱਥੋਂ ਤੱਕ ਜਿਹੜਾ ਜਾਇਜ਼ ਹੈਗਾ ਸਹੀ ਹੈਗਾ। ਸੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੱਸਾਂਗੇ ਜੀ। ਬਿਲਕੁਲ ਥੈਂਕ ਯੂ ਬਹੁਤ ਕਾਲ ਕਰਨ ਦੇ ਲਈ। ਤੇ ਸਰੋਤੇ ਤੁਸੀਂ ਵੀ ਜੇ ਕਾਲ ਕਰਨਾ ਚਾਹੁੰਦੇ ਹੋ ਨੰਬਰ ਹੈਗਾ 408272 52 4082725200। ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਇਸ ਦੇ ਉੱਤੇ ਜਿਹੜੀ ਹੋਰ ਆਪਾਂ ਜਿਹੜੀ ਚਰਚਾ ਹੈ ਉਹ ਜਾਰੀ ਰੱਖਾਂਗੇ। ਬਹੁਤ ਸਾਰੀਆਂ ਐਗਜ਼ੈਂਪਸ਼ਨਸ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ AB5 ਬਿੱਲ ਦੇ ਅਧੀਨ ਜਿਹੜੀਆਂ ਉਹ ਹੈਗੀਆਂ, ਉਸ ਦੇ ਬਾਰੇ ਵੀ ਤੁਹਾਨੂੰ ਥੋੜ੍ਹਾ ਜਿਹਾ ਦੱਸਦੇ ਹਾਂ ਵੀ ਕਿਹੜੇ ਲੋਕ ਇਸ ਦੇ ਵਿੱਚੋਂ ਬਚ ਨਿਕਲੇ ਨੇ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। जी हाजरीन नाज़रीन पेश करने जा रहे हैं आप सबकी नजर, आप सब दा हरम प्यारा यार दा यार स्टार ऑन द स्टार ताड़ियां दी गूंज एक बार फिर पंजाबी रेडियो USA। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਜੇਕਰ ਸਾਡੀ ਕੋਈ ਵੀ ਭੈਣ ਵਿਆਹੁਤਾ ਜ਼ਿੰਦਗੀ ਜਾਂ ਫਿਰ ਘਰੇਲੂ ਜ਼ਿੰਦਗੀ ਕਰਕੇ ਪਰੇਸ਼ਾਨ ਹੈ ਤਾਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ। ਮਾਈ ਸਿਸਟਰਸ ਹਾਊਸ ਤੁਹਾਨੂੰ ਮੁਫਤ ਸਲਾਹ ਅਤੇ ਮੁਫਤ ਕਾਨੂੰਨੀ ਸਲਾਹ ਦੇ ਨਾਲ-ਨਾਲ ਸੁਰੱਖਿਅਤ ਰਹਿਣ ਦੀ ਥਾਂ ਅਤੇ ਵਰਕ ਅਸਿਸਟੈਂਟ ਯਾਨੀ ਕਿ ਕੰਮ ਲੱਭਣ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ ਅਤੇ ਇਹ ਪੰਜਾਬੀ ਬੋਲਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 428 3271 916 428 3271 ਅਤੇ ਤੁਹਾਡੀ ਸਾਰੀ ਇਨਫੋਰਮੇਸ਼ਨ ਕੌਨਫੀਡੈਂਸ਼ੀਅਲ ਰੱਖੀ ਜਾਵੇਗੀ। ਮਾਈ ਸਿਸਟਰਸ ਹਾਊਸ 916 428 3271 916 428 3271। This project was supported by grant number 2016 UWAX 0020 awarded by Office of Violence Against Women, U.S. Department of Justice. The opinion, finding, conclusion and recommendation expressed in this publication, program, exhibition are those of authors and do not necessarily reflect the views of Department of Justice, Office of Violence Against Women.
ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸੂਈਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। दिल ले गया नी मेरा दिल ले गया राती सुपने। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਰਮਨ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਵਾਰ ਫਿਰ। ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਨਾਲ ਜਿਹੜੇ ਕੁਝ ਹੋਰ ਕਾਲਰ ਜੁੜੇ ਹੋਏ ਆਪਾਂ ਉਹਨਾਂ ਨਾਲ ਵਾਰੀ ਸੇ ਗੱਲ ਕਰਦੇ ਹਾਂ। ਕਾਲ ਕਰਨ ਦੇ ਲਈ ਨੰਬਰ 408272 ਜੁੜੇ ਨੇ ਆਪਣੇ ਨਾਲ ਗੁਰਜੀਤ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਔਲਰੇਡੀ W2 ਤੇ ਕੰਮ ਕਰ ਰਿਹਾ ਹਾਂ ਜੀ। ਮੇਰੇ ਫਰੈਂਡ ਆ ਕਈ ਹੋਰ ਕੰਪਨੀਆਂ ਦੇ ਵਿੱਚ I-10 ਤੇ ਕੰਮ ਕਰ ਰਹੇ ਆ। ਸਾਰੇ ਮੈਨੂੰ ਕਹਿੰਦੇ ਆ ਵੀ ਤੂੰ ਐਵੇਂ W2 ਤੇ ਕਰਦਾ। ਇਹ ਹੁਣ ਸਾਰਿਆਂ ਨੂੰ W2 ਤੇ ਕਰਨਾ ਪਊਗਾ ਕਿ ਸਾਡੀ ਕੰਪਨੀ ਕੀ ਕਰਾ ਰਹੀ ਆ? ਮੈਂ ਇਹ ਪੁੱਛਣਾ ਚਾਹੁੰਦਾ ਆ ਜੀ। 1099 ਤੇ ਭਾਜੀ ਤੁਸੀਂ ਜਿਹੜਾ W2 ਤੇ ਕੰਮ ਕਰਦੇ ਆ, ਤੁਸੀਂ ਮਤਲਬ ਕਿ ਕਿਸ ਚੀਜ਼ ਦਾ ਕੰਮ ਕਰਦੇ? ਟਰੱਕਿੰਗ ਦੇ ਵਿੱਚ? ਮੈਂ ਟਰੱਕਿੰਗ, ਹਾਂਜੀ ਟਰੱਕਿੰਗ ਤੇ ਕਰਦਾ। ਡਰਾਈਵਰ ਹੋ ਤੁਸੀਂ? ਹਾਂਜੀ ਨਹੀਂ, ਹਾਂਜੀ ਡਰਾਈਵਰ ਨੂੰ ਤਾਂ ਆਲਵੇਜ਼ ਹੀ ਜੀ W2 ਮਿਲਣਾ ਚਾਹੀਦਾ ਸੀਗਾ। ਇਹ ਸ਼ੁਰੂ ਤੋਂ ਦੇਖੋ, ਅਸੀਂ ਜਿਹੜੀ ਬਿਜ਼ਨਸ ਪ੍ਰੈਕਟਿਸ ਸੀ ਸ਼ੁਰੂ ਤੋਂ ਗਲਤ ਸ਼ੁਰੂ ਕੀਤੀ ਹੈ। ਸਾਡੀ ਨੀਂਹ ਗਲਤ ਆ। ਅਸੀਂ ਪਹਿਲਾਂ ਤੋਂ ਹੀ ਇਹ ਗਲਤ ਕੰਮ ਕੀਤਾ ਸੀਗਾ ਕਿ 1099 ਡਰਾਈਵਰ ਨੂੰ ਕਦੇ ਵੀ ਆਥੋਰਾਈਜ਼ ਨਹੀਂ ਕਰ ਦੇਣਾ। ਇਹ ਟੋਟਲੀ ਰੌਂਗ ਹੈਗਾ। ਇਹ ਕਦੇ ਵੀ ਆਥੋਰਾਈਜ਼ ਨਹੀਂ ਸੀਗਾ। ਅਸੀਂ ਸ਼ੁਰੂ ਕਰ ਲਿਆ ਤਾਂ ਕਿ ਅਸੀਂ ਖਰਚੇ ਘਟਾ ਸਕੀਏ, ਤਾਂ ਕਿ ਵੀ ਕੈਨ ਸੇਵ ਮੋਰ ਮਨੀ, ਬਟ ਇਹ ਸਾਰਿਆਂ ਨੂੰ W2 ਹੀ ਮਿਲਣਾ ਚਾਹੀਦਾ। ਜਦੋਂ ਤੁਸੀਂ ਕਿਸੇ ਕੰਪਨੀ ਲਈ ਕੰਮ ਕਰ ਰਹੇ ਹੋ ਉਦੋਂ W2, ਜੇ ਤੁਹਾਡਾ ਖੁਦ ਦਾ ਟਰੱਕ ਆ, ਕਿਸੇ ਦਾ ਲੋਡ ਲੈ ਕੇ ਜਾ ਰਹੇ ਹੋ, ਓਨਰ ਆਪਰੇਟਰ ਹੋ, ਉਦੋਂ 1099। ਇਹ ਚੀਜ਼ ਦੀ ਕਲੈਰਿਟੀ ਹੈ। ਨਹੀਂ, ਉਹ ਵੀ ਚਾਹੀਦਾ ਨਹੀਂ ਸੀ, ਉਹੀ ਚੇਂਜ ਹੋਣਾ। ਉਹ ਵੀ ਰਾਜ ਉਹ ਵੀ ਪ੍ਰੋਬਲਮ ਆ। ਹੁਣ ਉਹ ਹੀ ਚੇਂਜ ਹੋਣ ਜਾ ਰਿਹਾ ਤੇ ਉਹੀ ਚੇਂਜ ਏਰੀਆ ਹੋ ਚੱਲਿਆ। ਬਸ ਜਿਹੜੇ ਹੁਣ ਡਰਾਈਵਰ 1099 ਦਿੰਦੇ ਉਹਦੀ ਤਾਂ ਬਿਲਕੁਲ ਹੀ ਜਿਹੜਾ ਆ ਉਹ ਹੁਣ 1 ਜਨਵਰੀ ਤੋਂ ਕੰਮ ਕਰ ਤਾਂ ਹੈ ਹੀ ਨਹੀਂ, ਚਾਹੀਦਾ ਹੀ ਨਹੀਂ ਸੀਗਾ। ਜੀ। ਅਗਲੇ ਕਾਲਰ ਨੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ। ਨੇ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਰਮਨ ਭਾਜੀ ਇੱਕ ਗੱਲ ਕਲੀਅਰ ਕਰਾਉਣਾ ਮੰਗਦੇ ਆ ਨਾ। ਜਿੱਦਾਂ ਮੈਂ ਲੋਡ ਬੋਰਡ ਤੋਂ ਲੋਡ ਚੱਕਦਾ ਹੁੰਦਾ। ਕਈ ਕੰਪਨੀਆਂ ਹੁੰਦੀਆਂ ਜਿੱਦਾਂ ਬ੍ਰੋਕਰ ਹੁੰਦੇ ਆ, ਕਈ ਹੁੰਦੇ ਆ ਟਰੱਕਿੰਗ ਕੰਪਨੀ। ਜਿੱਦਾਂ ਇਹ ਲਾ ਅਪਲਾਈ ਹੁੰਦਾ ਇਹਦਾ ਸਾਡੇ ਲਈ AB5? ਜੇ ਤਾਂ ਤੁਸੀਂ ਟਰੱਕਿੰਗ ਕੰਪਨੀ ਮੋਸਟਲੀ ਜੇ ਤੁਸੀਂ ਲੋਡ ਬੋਰਡ ਤੋਂ ਲੋਡ ਲੈਂਦੇ ਆ, ਜੇ ਤਾਂ ਬ੍ਰੋਕਰੇਜ ਕੋਲੋਂ ਲੈਂਦੇ ਆ, ਫਿਰ ਤਾਂ ਇਹ ਲਾਅ ਐਪਲੀਕੇਬਲ ਨਹੀਂ ਗਾ ਅਕੋਰਡਿੰਗ ਟੂ ਜਿੰਨਾ ਮੈਨੂੰ ਪਤਾ ਔਰ ਜਿੰਨਾ ਇਸ ਵੇਲੇ ਤੱਕ ਪੜ੍ਹਿਆ। ਜੇ ਤੁਸੀਂ ਇੱਕ ਟਰੱਕਿੰਗ ਕੰਪਨੀ ਕੋਲੋਂ ਲੋਡ ਲੈਂਦੇ ਆ ਤਾਂ ਡੈਫੀਨੇਟਲੀ ਇਹਦੇ ਵਿੱਚ ਸਿਚੁਏਸ਼ਨ ਪੈਦਾ ਹੋ ਸਕਦੀ ਹੈ। ਹਾਂਜੀ, ਜਿੱਦਾਂ ਹਰੇਕ ਮਹੀਨੇ ਅਸੀਂ 10-12 ਕੰਪਨੀ ਤੋਂ ਲੋਡ ਚੱਕ ਹੋ ਜਾਂਦਾ, ਏਦਾਂ ਚੱਕਦੇ ਆ। ਹਾਂਜੀ, ਤੁਸੀਂ ਜੇ ਸੈਵਰਲ ਕੰਪਨੀ ਕੋਲੋਂ ਕੰਮ ਕਰਦੇ ਆ, ਆਈ ਥਿੰਕ ਜਦੋਂ ਇਹ ਲਾਅ ਸਾਰਾ ਖੁੱਲੂਗਾ ਇਹਨੂੰ ਪੜਾਂਗੇ, ਮੇਰੇ ਖਿਆਲ ਦੇ ਵਿੱਚ ਜਿਹੜਾ ਇਹ ਆਪਸ਼ਨਸ ਹੈਗੀਆਂ, ਕਿਉਂਕਿ ਜੇ ਤੁਸੀਂ ਵੱਖਰੀਆਂ ਕੰਪਨੀਆਂ ਕੋਲੋਂ ਕੰਮ ਕਰਦੇ, ਇਹੋ ਹੀ ਸਾਡੀ ਦਲੀਲ ਸੀ ਉਦੋਂ ਕਿ ਜੇ ਇੱਕ ਜਿਹੜੀ ਟਰੱਕਿੰਗ ਕੰਪਨੀ ਆ ਉਹ ਵੱਖਰੇ ਬ੍ਰੋਕਰ ਜਾਂ ਵੱਖਰੀਆਂ ਕੰਪਨੀਆਂ ਦੇ ਨਾਲ ਕੰਮ ਕਰਦੀ ਆ, ਉਹ ਕਰਦਾ ਹੈ ਬੰਦਾ, ਤੇ ਉਹਨੂੰ ਤੁਸੀਂ ਕਿਹਦੇ ਨਾਲ ਉਹਨੂੰ W2 ਦੋਗੇ, ਕਿਹੜਾ ਉਹਨੂੰ 1099, ਮਤਲਬ ਕਿੱਦਾਂ ਉਹਨੂੰ ਮੈਨੇਜ ਕਿੱਦਾਂ ਹੋਊਗਾ ਇਹ ਸਾਰਾ ਕੁਛ। ਤੇ ਉਹਨਾਂ ਦਾ ਇਹਦੇ ਬਾਰੇ ਦੇ ਵਿੱਚ ਕੋਈ ਕਲੀਅਰ ਜਵਾਬ ਨਹੀਂ ਸਾਨੂੰ ਮਿਲਿਆ। ਸਾਨੂੰ ਉਹਨਾਂ ਨੇ ਕਦੀ ਵੀ ਇਹਦੇ ਵਿੱਚ ਕਲੈਰਿਟੀ ਨਹੀਂ ਦਿੱਤੀ। ਸੋ ਹੋਪਫੁਲੀ ਜਦੋਂ ਇਹ ਲਾਅ ਪੂਰਾ ਪਬਲਿਸ਼ ਹੋਊਗਾ ਉਦੋਂ ਆਪਾਂ ਇਹਨੂੰ ਪੜ੍ਹ ਕੇ ਦੇਖ ਸਕਾਂਗੇ ਕਿ ਇਹਦੇ ਵਿੱਚ ਇਹਦੀ ਕੀ ਕਲੈਰਿਟੀ ਦਿੱਤੀ ਗਈ ਹੈ। ਜੀ ਬਿਲਕੁਲ। ਇਹੀ ਇੱਕ ਜਿਹੜੀ ਇਸ ਟਾਈਮ ਜਿਹੜੀ ਵੱਡੀ ਸਮੱਸਿਆ, ਜਿਹੜੇ ਐਕਚੁਅਲ ਓਨਰ ਆਪਰੇਟਰ ਜਿਹੜੇ ਇਸ ਤਰੀਕੇ ਨਾਲ ਕੰਮ ਕਰ ਰਹੇ ਆ, ਕਿਸੇ ਤੋਂ ਡਿਸਪੈਚ ਲੈ ਰਹੇ ਆ, ਉਹ ਇੱਕ ਡਿਫਰੈਂਟ ਜਿਹੜੀ ਸਿਚੁਏਸ਼ਨ ਉਸੇ ਨੂੰ ਹੀ ਉਸ ਦੇ ਉੱਤੇ ਹੀ ਜਿਹੜਾ ਕੁੰਡਾ ਲਾਉਣ ਦੀ ਜਿਹੜੀ ਇਹਨਾਂ ਦੀ ਪੂਰੀ ਤਿਆਰੀ ਹੈਗੀ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਅਭੀ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਪੰਜਾਬੀ ਰੇਡੀਓ USA ਟੀਮ ਤੇ ਰਾਮ ਭਾਜੀ ਤੇ ਸੁਣਨ ਵਾਲੇ ਸਰੋਤਿਆਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਕਹਿਣਾ ਚਾਹੁੰਦਾ ਕਿ ਆਪਣੇ ਨਾ ਹਰ ਵਾਰੀ ਇਹੀ ਗੱਲ ਹੁੰਦੀ ਹੈ ਵੀ ਅਸੀਂ ਇਕੱਠੇ ਹੋਣਾ ਚਾਹੀਦਾ, ਸਾਨੂੰ ਯੂਨਾਈਟ ਹੋਣਾ ਚਾਹੀਦਾ। ਜਿੰਨੀ ਦੇਰ ਭਾਜੀ ਇਹਦਾ ਹੱਲ ਇਹੀ ਆ ਵੀ ਜਿੰਨੀ ਦੇਰ ਜੇ ਅਸੀਂ ਯੂਨਾਈਟ ਨਹੀਂ ਹੋਣਾ, ਕੋਈ ਇਹਦਾ ਸੋਲੂਸ਼ਨ ਨਹੀਂ ਹੈਗਾ। ਕੁਛ ਸਮੇਂ ਲਈ ਭਾਵੇਂ ਯੂਨਾਈਟ ਹੋ ਜਾਓ, ਘੱਟੋ ਘੱਟ ਰੇਟ ਨੂੰ ਤਾਂ ਡਿਸਾਈਡ ਕਰ ਲਓ ਭਾਈ, ਇਸ ਰੇਟ ਤੇ ਅਸੀਂ ਲੋਡ ਸਾਨੂੰ ਇਸ ਰੇਟ ਤੇ ਪੁੱਗਣਾ ਹੈਗਾ, ਆਹ ਰੇਟ ਅਸੀਂ ਚੱਕਣਾ ਹੈਗਾ, ਤੂੰ ਥੱਲੇ ਨਾ ਜਾਓ, ਇਹ ਤੋਂ ਉੱਪਰ ਚਲੋ, ਤਾਂ ਕਿ ਸਾਡਾ ਸਾਰਿਆਂ ਦਾ ਫਾਇਦਾ ਹੋਵੇ। ਜਿੰਨੀ ਦੇਰ ਚਲੋ ਪੱਕਿਆ ਤਾਂ ਨਹੀਂ, ਮੈਨੂੰ ਪਤਾ ਵੀ ਲੌਂਗ ਲਾਸਟਿੰਗ ਸਾਡੀ ਕਦੀ ਯੂਨੀਅਨ ਕਦੀ ਟੱਪਦੀ ਨਹੀਂ ਹੁੰਦੀ, ਪਰ ਥੋੜੇ ਸਮੇਂ ਲਈ ਕੁਛ ਸਮੇਂ ਲਈ ਤਾਂ ਅਸੀਂ ਇਕੱਠੇ ਹੋ ਕੇ ਇਸ ਗੱਲ ਦਾ ਫੈਸਲਾ ਤਾਂ ਕਰ ਹੀ ਸਕਦੇ ਹਾਂ ਵੀ ਚਲੋ ਬਈ ਆਹ ਰੇਟ ਹੈਗਾ। ਘਾਟਾ ਜ਼ਰੂਰੀ ਖਾਣਾ ਵੀ ਹਰ ਇੱਕ ਬੰਦਾ ਪਿੱਟਣ ਡਿਆ ਵੀ ਮੈਨੂੰ ਭਾਈ ਘਾਟਾ ਪੈਣ ਡਿਆ, ਮੈਨੂੰ ਘਾਟਾ ਪੈਣ ਡਿਆ। ਦੂਜੇ ਨੰਬਰ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਅਗਰ ਅਸੀਂ ਇਕੱਠੇ ਹੋਵਾਂਗੇ, ਸਹੀ ਰੇਟ ਦੀ ਡਿਸੀਜਨ ਹੋਊਗਾ ਤਾਂ ਸਾਨੂੰ ਅਸੀਂ ਨੱਠ ਭਜਾਈ ਸਾਡੀ ਘੱਟ ਜਾਊਗੀ। ਘੱਟ ਅਸੀਂ ਚਲਾਂਗੇ ਤਾਂ ਵਾਧੂ ਪੈਸੇ ਬਣਨਗੇ, ਠੀਕ ਹੈ ਨਾ ਜੀ। ਬਾਕੀ ਤੀਸਰੇ ਨੰਬਰ ਤੇ ਸਾਨੂੰ ਨਾ ਲੂਪ ਹੋਲਸ ਕਈ ਵਾਰ ਅਸੀਂ ਮਤਲਬ ਕਾਲ ਦੇ ਵਿੱਚੋਂ ਹੀ ਮੈਂ ਡਿਟੈਕਟ ਕਰਦਾ ਹੁੰਦਾ ਕਿ ਜਿੱਲੇ ਕਈ ਬੰਦੇ ਕਾਲ ਕਰਦੇ ਆ ਨਾ ਤੇ ਉਹਦੇ ਵਿੱਚੋਂ ਹੀ ਇੱਕ ਲੂਪ ਹੋਲਸ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਵੀ ਸਮਥਿੰਗ ਅਸੀਂ ਲੱਭੀਏ ਵੀ ਜਿਹਦਾ ਅਸੀਂ ਆਲਟਰਨੇਟਿਵ ਸੋਲੂਸ਼ਨ ਕਰ ਲਈਏ ਵੀ ਉਹਨੂੰ ਅਸੀਂ ਮੈਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜੇ ਅਸੀਂ ਕਿਸੇ ਤਰ੍ਹਾਂ ਵੀ ਲੂਪ ਹੋਲ ਯੂਜ਼ ਕਰਾਂਗੇ ਨਾ ਉਹਦਾ ਘਾਟਾ ਹੀ ਪੈਣਾ ਅਲਟੀਮੇਟਲੀ ਜਾ ਕੇ, ਤਾਂ ਹੀ ਤਾਂ ਕਾਨੂੰਨ ਬਣਦੇ ਅਗਰ ਅਸੀਂ ਲੂਪ ਹੋਲ ਯੂਜ਼ ਕਰਦੇ ਹਾਂ, ਠੀਕ ਹੈ ਨਾ ਜੀ। ਬਾਕੀ ਆ ਲਾਸਟ ਮੈਂ ਥੋੜੀ ਭਾਜੀ ਇੱਕ ਨਾ ਹਾਥੀ ਵਾਲਾ ਐਗਜ਼ਾਮਪਲ ਦੇ ਗਏ ਸੀ। ਉਹ ਸਾਡੇ ਫਾਦਰ ਸਾਹਿਬ ਵੀ ਗਏ, ਪਾਰਕ ਵਿੱਚ ਗਏ ਸੀ, ਉਹਨਾਂ ਦੇ ਫਰੈਂਡ ਸੀਗੇ ਵਕੀਲ ਸਾਹਿਬ, ਉਹਨਾਂ ਨੇ ਸਾਡੇ ਫਾਦਰ ਸਾਹਿਬ ਨੂੰ ਆਵਾਜ਼ ਮਾਰੀ ਦੇਖ ਕੇ ਕਹਿੰਦੇ ਇੱਧਰ ਆਓ ਜਰਾ। ਉਹ ਕਿਸੇ ਦੋ ਬੰਦਿਆਂ ਨਾਲ ਬਹਿਸਣ ਡੇ ਸੀਗੇ, ਉਹ ਸਾਡੇ ਫਾਦਰ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਮੇਰੇ ਨਾਲ ਆਹ ਗੱਲ ਹੋਈ ਇਹਨਾਂ ਦੋਨਾਂ ਬੰਦਿਆਂ ਨਾਲ ਤੇ ਮੇਰੇ ਨਾਲ ਬਹਿਸਦੇ ਪਏ, ਤੁਸੀਂ ਦੱਸੋ ਵੀ ਮੈਂ ਸਹੀ ਆ ਕਿ ਇਹ ਸਹੀ ਆ। ਡੈਡੀ ਸਾਡੇ ਕਹਿੰਦੇ ਵੀ ਵਕੀਲ ਸਾਹਿਬ ਤੁਸੀਂ ਗਲਤ ਆ, ਤੇ ਵਕੀਲ ਸਾਹਿਬ ਉਹ ਜਿਹੜੇ ਡੈਡੀ ਦੇ ਦੋਸਤ ਸੀ ਉਹ ਰੰਗ ਜਿਹਾ ਉੱਡ ਗਿਆ ਵੀ ਮੈਨੂੰ ਇਹਨਾਂ ਨੇ ਝੂਠਾ ਕਰ ਦਿੱਤਾ। ਉਹ ਕਹਿੰਦੇ ਮੈਂ ਕਿੱਦਾਂ ਗਲਤ ਆ। ਡੈਡੀ ਕਹਿੰਦੇ ਵੀ ਜਿਹਨਾਂ ਬੰਦਿਆਂ ਨਾਲ ਤੂੰ ਬਹਿਸਣ ਡਿਆ ਨਾ ਉਹ ਹੈਗੇ ਅਨਪੜ੍ਹ ਬੰਦੇ ਆ, ਠੀਕ ਨਹੀਂ ਗੱਲ, ਤੇਰਾ ਲੈਵਲ ਹੈਗਾ ਹਾਇਰ ਐਜੂਕੇਟਡ ਤੋਂ ਬੰਦਾ ਆ, ਠੀਕ ਆ। ਉਹਨਾਂ ਦੇ ਲੈਵਲ ਦੀ ਗੱਲ ਕਰ, ਫਿਰ ਤੁਹਾਨੂੰ ਪਤਾ ਲੱਗੇ ਜਿੰਨੀ ਉਹਨਾਂ ਦੀ ਨੌਲੇਜ ਆ ਉਸ ਲੈਵਲ ਦੀ ਉਹ ਗੱਲ ਤੁਹਾਨੂੰ ਕਰਦੇ ਹੈਗੇ, ਤੂੰ ਉਹ ਤੋਂ ਗਾਂਹ ਜਾ ਨਹੀਂ ਸਕਦੇ। ਸੋ ਤੈਨੂੰ ਤੇ ਤੇਰੇ ਨਾਲ ਉਹਦਾ ਤੂੰ ਗੱਲ ਤਾਂ ਆਪ ਹੀ ਮੰਨਿਆ ਵੀ ਹਾਂ ਵੀ ਗਲਤ ਹੈਗਾ, ਪਰ ਮੇਰਾ ਕਹਿਣ ਦਾ ਮਤਲਬ ਇੱਥੇ ਐਗਜ਼ਾਮਪਲ ਇਹ ਆ ਵੀ ਚਾਹੇ ਕੋਈ ਪੜ੍ਹੇ ਲਿਖਿਆ ਆ, ਉਹ ਘੱਟ ਪੜ੍ਹੇ ਲਿਖਿਆ, ਪਲੀਜ਼ ਉਹ ਘੱਟ ਪੜ੍ਹੇ ਲਿਖੇ ਨੂੰ ਐਜੂਕੇਟ ਕਰੋ। ਜ਼ਰੂਰੀ ਨਹੀਂ ਵੀ ਮੈਂ ਪੜ੍ਹੇ ਲਿਖਿਆ ਤਾਂ ਮੈਂ ਦੱਸਣਾ ਨਹੀਂ ਕਿਸੇ ਨੂੰ ਹੈਗਾ। ਅਸੀਂ ਇਕੱਠੇ ਹੋਣ ਦਾ ਮਕਸਦ ਹੈਗਾ ਵੀ ਇਕੱਠੇ ਹੋਈਏ, ਡਜ਼ਨਟ ਮੈਟਰ ਕੋਈ ਵੀ ਹੈਗਾ। ਥੈਂਕ ਯੂ। ਲਾਸਟ ਵਿੱਚ ਮੇਰੀ ਇੱਕ ਭਾਜੀ ਸੌਰੀ ਇੱਕ ਮੈਂ ਲਾਸਟ ਵਿੱਚ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ, ਬਾਕੀ ਟਰੱਕਿੰਗ ਕੰਪਨੀਆਂ ਵੱਡੀਆਂ ਚਾਹੇ ਛੋਟੀਆਂ, ਮੇਰੀ ਮਤਲਬ ਮੇਰੇ ਆਪਣੇ ਜਿੰਨੀ ਕਿ ਮੇਰੀ ਐਜੂਕੇਸ਼ਨ ਆ ਮੈਂ ਉਸ ਹਿਸਾਬ ਨਾਲ ਗੱਲ ਕਰਨ ਲੱਗਾ ਵੀ ਆਪਾਂ ਟਰੱਕਿੰਗ ਦਾ ਜਿਹੜਾ ਕ੍ਰਾਈਟੇਰੀਆ ਹੈਗਾ ਨਾ, ਜਿੱਦਾਂ ਵੀ ਮੇਰਾ ਕੰਮ ਚੱਲਦਾ, ਮੈਂ ਇੱਕਦਮ ਟਰੱਕ 100 ਬਣਾਉਣਾ ਜਾਂ ਮੈਂ 200, ਇੱਕ ਦੌੜ ਹੁੰਦੀ ਲੱਗੀ ਹੁੰਦੀ ਨਾ ਮੈਂ ਵੱਡਾ ਬਣ ਜਾ, ਇਹਨੂੰ ਹਟਾ ਲਈਏ ਆਪਾਂ, ਥੋੜੇ ਲਿਮਿਟ 'ਚ ਰਹਿਣਾ ਸ਼ੁਰੂ ਕਰੀਏ ਆਪਾਂ ਵੀ ਜੇ ਟਰੱਕ ਅਸੀਂ 20 ਹੈਂਡਲ ਕਰ ਸਕਦਾ 20 ਹੀ ਲਈਏ, ਜੇ 100 ਹੈਂਡਲ ਕਰ ਸਕਦਾ ਜਿਹੜਾ ਬੰਦਾ ਹੈਂਡਲ ਕਰਦਾ ਉਨੇ ਕੁ ਲਓ। ਇਹ ਨਾ ਹੋਵੇ ਡੰਪ ਕਰ ਲਿਆ ਕੇ ਨਾ, ਕਿਉਂਕਿ ਕੰਮ ਹੈਗਾ ਲਿਮਿਟਡ ਭਾਜੀ, ਉਹਨੂੰ ਅਸੀਂ ਹੈਂਡਲ ਕਰਨ ਜੇ ਅਸੀਂ ਲੋਡ ਤੋਂ ਜ਼ਿਆਦਾ ਅਸੀਂ ਡੰਪ ਕਰਾਂਗੇ ਚੀਜ਼ਾਂ ਲਿਆ ਕੇ ਸਾਨੂੰ ਫਿਰ ਕੰਮ ਵੀ ਘੱਟ ਜਾਂਦਾ, ਅਲਟੀਮੇਟਲੀ ਵੀ ਨੁਕਸਾਨ ਹੋਣ ਲੱਗ ਪੈਂਦਾ ਹਰ ਇੱਕ ਬੰਦੇ ਨੂੰ, ਠੀਕ ਹੈ। ਤਾਂ ਲਿਮਿਟ 'ਚ ਰਹਿਣਾ ਆਪਾਂ ਵੀ ਥੋੜੀ ਆਦਤ ਪਾਈਏ ਵੀ ਇੱਕ ਦੂਜੇ ਨਾਲ ਕੰਪੀਟੀਸ਼ਨ ਨਾ ਕਰੀਏ ਵੀ ਉਹ ਵੱਡਾ ਜਾਂ ਮੈਂ, ਹਰ ਇੱਕ ਦੂਜੇ ਨੂੰ ਰਿਸਪੈਕਟ ਦੇਣੀ ਸ਼ੁਰੂ ਕਰੀਏ ਵੀ ਇਸ ਓਕੇ ਆ ਠੀਕ ਚੱਲ ਜਿੱਦਾਂ ਵੀ ਚੱਲਦਾ ਹੈ, ਠੀਕ ਹੈ ਨਾ। ਥੈਂਕ ਯੂ ਭਾਜੀ। ਤੁਸੀਂ ਜਿਹੜੀ ਰਾਜਕਰਨ ਇਹਨਾਂ ਨੇ ਜਿੰਨੀਆਂ ਗੱਲਾਂ ਕੀਤੀਆਂ ਵਧੀਆ, ਚਲੋ ਮੈਂ ਮੰਨਦਾ ਇਸ ਚੀਜ਼ ਨੂੰ। ਅਸੀਂ ਐਜੂਕੇਟ ਕਰਨ ਨੂੰ ਅਸੀਂ ਜਿਹੜਾ ਉਹ ਨਹੀਂ ਹਟ ਸਕਦੇ। ਜੇ ਆਪਾਂ ਕਹੀਏ ਵੀ ਜਿੰਨੇ ਬੱਚੇ ਸਕੂਲਾਂ ਦੇ ਵਿੱਚ ਪਾਸ ਹੁੰਦੇ ਆ, ਮੇਰੇ ਖਿਆਲ ਉਹਨਾਂ ਨੂੰ ਜ਼ਿਆਦਾ ਫੇਲ ਹੁੰਦੇ ਆ ਸਕੂਲਾਂ ਦੇ ਵਿੱਚ, ਸਾਰੀ ਜੇ ਵਰਲਡ 'ਚ ਦੇਖੀਏ ਤੇ ਉਹਨੇ ਪਾਸ ਨਹੀਂ ਹੁੰਦੇ ਜਿੰਨੇ ਫੇਲ ਹੋ ਜਾਂਦੇ, ਜਿੰਨੇ ਰਹਿ ਜਾਂਦੇ ਆ, ਅਨਪੜ੍ਹ ਰਹਿ ਜਾਂਦੇ ਆ। ਪਰ ਲੇਕਿਨ ਸਕੂਲ ਤਾਂ ਨਹੀਂ ਬੰਦ ਹੁੰਦੇ, ਸਕੂਲ ਤਾਂ ਚੱਲਦੇ ਰਹਿੰਦੇ ਆ। ਸੋ ਸਿੱਖਿਆ ਜਿਹੜੀ ਆ ਉਹ ਚੱਲਦੀ ਰਹਿਣੀ ਆ, ਅਸੀਂ ਐਜੂਕੇਟ ਕਰਦੇ ਰਹਿਣਾ ਆ। ਏਕਾ ਦਾ ਜਿਹੜਾ ਏਕਾ ਆ ਉਹ ਡੈਫੀਨੇਟਲੀ ਜਿਹੜੀ ਗੱਲ ਕੀਤੀ ਆ ਉਹ ਸਹੀ ਆ ਕਿ ਏਕਾ ਜਿਹੜਾ ਅਸੀਂ ਹਰ ਵਾਰੀ ਇਹੋ ਕਹਿੰਦੇ ਏਕਾ ਹੋਣਾ ਚਾਹੀਦਾ। ਘੱਟੋ ਘੱਟ ਬੇਸਿਕ ਕਿਸੇ ਚੀਜ਼ ਤੇ ਇੱਕ ਚੀਜ਼ ਤੇ ਖੜ ਕੇ ਆਪਾਂ ਥੋੜਾ ਜਿਹਾ ਇੱਕ ਵਾਰੀ ਸਵਾਰ ਲਈਏ, ਕੁਛ ਕਰ ਲਈਏ। ਦੂਸਰੀ ਗੱਲ ਜਿਹੜੀ ਇਹਨੇ ਇੱਕ ਗੱਲ ਕੀਤੀ ਹੈ ਕਿ ਜਿਹੜਾ ਅਨਐਕਸਪੈਕਟਡ ਜਾਂ ਅਨਪਲੈਨਡ ਬਾਇੰਗ, ਅਨਪਲੈਨਡ ਐਕਸਪੈਂਸ਼ਨ ਜਿਹੜੀ ਆ ਸਾਡੀ ਇੰਡਸਟਰੀ ਦੇ ਵਿੱਚ, ਅਸੀਂ ਲੋਕਾਂ ਨੇ ਬਹੁਤ ਜ਼ਿਆਦਾ ਅਨਪਲੈਨਡ ਐਕਸਪੈਂਸ਼ਨ ਕੀਤੀ ਆ ਕਿ ਜਿਹਦੇ ਵਿੱਚ ਅਸੀਂ ਦੇਖਾ ਦੇਖੀ ਟਰੱਕ ਲਏ ਆ, ਨਾ ਕਿ ਸਾਨੂੰ ਲੋੜ ਆ ਇਸ ਕਰਕੇ ਲਏ। ਸੋ ਇਹ ਗੱਲ ਮੈਨੂੰ ਆਮ ਤੌਰ ਤੇ ਗੋਰੇ ਜਿਹੜੇ ਆ ਇਹ ਆਮ ਤੌਰ ਤੇ ਮੇਰੇ ਨਾਲ ਜਦੋਂ ਬਹਿੰਦਾ ਉੱਠਦਾ ਉਹਨਾਂ ਨਾਲ ਉਹ ਗੱਲ ਇਹ ਕਹਿ ਦਿੰਦੇ ਆ ਕਿ ਮੈਨੂੰ 40 ਸਾਲ ਹੋ ਗਏ ਆ ਕੰਪਨੀ ਚਲਾਉਂਦੇ ਨੂੰ, ਮੈਂ ਆਮ ਨਾਟ ਏਬਲ ਟੂ ਗੈਟ ਅਪ ਟੂ 50 ਟਰੱਕਸ ਇਨ 40 years, ਹਾਊ ਕਮ ਯੂ ਗਾਇਜ਼ ਇਨ ਵਿਦਨ 5 years ਗੈਟ ਟੂ 50 ਟਰੱਕਸ। ਸੋ ਇਹ ਚੀਜ਼ ਜਿਹੜੀ ਆ ਇਹ ਚੀਜ਼ ਉਹ ਹਮੇਸ਼ਾ ਇਹ ਚੀਜ਼ ਉਭਾਰਦੇ ਆ, ਪੁੱਛਦੇ ਆ। ਤੇ ਬਾਕੀ ਜਿਹੜੀ ਗੱਲ ਮੰਨਣ ਵਾਲੀ ਆ ਜਾਂ ਨਾ ਮੰਨਣ ਵਾਲੀ, ਇੱਕ ਰਾਜਕਰਨ ਮੈਨੂੰ ਬੜੀ ਇੱਕ ਹੈਰਾਨੀਜਨਕ ਗੱਲ ਜਿਹੜੀ ਆ ਪਿਛਲੇ ਵੀਕਐਂਡ ਦੀ ਮੀਟਿੰਗ ਦੇ ਵਿੱਚ ਪਤਾ ਲੱਗੀ, ਤੇ ਬੜੀ ਸ਼ਰਮ ਵਾਲੀ ਗੱਲ ਵੀ ਆ, ਹੈਰਾਨੀ ਵਾਲੀ ਵੀ ਤੇ ਸ਼ਰਮ ਵਾਲੀ ਆ ਕਿ ਸਾਡੇ ਜਿਹੜੇ ਮਿੱਟੀ ਦੇ ਟਰੱਕ ਵਾਲੇ ਬੰਦੇ ਆ ਜਿਹੜੇ ਆਪਣੇ ਬੇ ਏਰੀਏ ਦੇ ਵਿੱਚ ਮਿੱਟੀ ਦਾ ਕਰਦੇ ਆ ਕੰਮ, ਵੀ ਇਧਰੋਂ ਮਿੱਟੀ ਬੇ ਏਰੀਏ ਚੋਂ ਜਿਹੜੀ ਕੋਈ ਕੰਸਟਰਕਸ਼ਨ ਚੋਂ ਨਿਕਲਦੀ ਕੁਛ ਨਿਕਲਦੀ ਉਹ ਟ੍ਰੇਸੀ ਦੇ ਵਿੱਚ ਡੰਪ ਆ, ਉੱਥੇ ਜਾਣਾ ਪੈਂਦਾ ਟ੍ਰੇਸੀ ਡੰਪ ਕਰਨ।
ਤੇ ਉਹ ਕਈ ਆਪਣੇ ਬੰਦੇ ਕੀ ਕਰਦੇ ਆ, ਹਨੇਰੇ ਸਵੇਰੇ ਕਿਸੇ ਸੜਕ ਦੇ ਕੰਢੇ ਤੇ ਫੁੱਟਪਾਥ ਤੇ ਕਿਤੇ ਨਾ ਕਿਤੇ ਚੁੱਪ ਕੀਤੇ ਕੜਕ ਦੇ ਥੱਲੇ ਖੋਲ ਦਿੰਦੇ, ਉੱਥੇ ਢੇਰੀ ਲਾ ਕੇ ਚਲੇ ਜਾਂਦੇ ਆ। ਉਹ ਜਿਹੜਾ 2 ਘੰਟੇ ਟ੍ਰੇਸੀ ਜਾਣ ਦਾ ਟਾਈਮ ਆ ਉਹ ਬਚਾ ਲੈਂਦੇ ਆ। ਨਹੀਂ ਫਿਰ ਇਹ ਟੋਟਲੀ ਗਲਤ ਗੱਲ ਆ ਨਾ। ਇਹ ਹੁਣ ਤੁਸੀਂ ਲਿਟਰਿੰਗ ਦੇ ਵਿੱਚ ਫਾਈਨ ਬਹੁਤ ਵੱਡਾ ਹੋਣਾ ਹੈ ਜਾਂ ਬਿਲਕੁਲ ਨਹੀਂ ਭਾਜੀ, ਇਹ ਚੀਜ਼ ਮੈਨੂੰ ਮੀਟਿੰਗ 'ਚ ਪਤਾ ਲੱਗੀ ਔਰ ਉਹਨਾਂ ਨੇ ਕੰਪਨੀ ਨੇ ਡਰਾਈਵਰਾਂ ਨੂੰ ਮੀਟਿੰਗ ਸੱਦ ਕੇ ਉਹਨਾਂ ਨੂੰ ਵੀਡੀਓ ਜਿਹੜੀਆਂ ਉੱਥੇ ਰਿਕਾਰਡਿੰਗ ਹੋਈਆਂ, ਜਿਹੜੀਆਂ ਉਹਨਾਂ ਦੇ ਕੈਮਰਿਆਂ 'ਚ ਆਈਆਂ, ਉਹਨਾਂ 'ਚ ਦਿਖਾਇਆ ਤੇ ਉਹਨਾਂ ਦੇ ਵਿੱਚ ਜ਼ਿਆਦਾਤਰ ਪੰਜਾਬੀ ਆ। ਬਹੁਤ ਮਾੜੀ ਗੱਲ ਹੈ ਇਹ ਤੁਸੀਂ ਚੌਂਚ ਕੰਮ ਕਰੂੰਗੇ ਮਤਲਬ ਮੈਨੂੰ ਇੰਨੀ ਮਤਲਬ ਹੈਰਾਨੀ ਤੇ ਸ਼ਰਮ ਇਹ, ਮੈਂ ਕਿਹਾ ਯਾਰ ਮਤਲਬ ਤੁਹਾਨੂੰ ਲੋਡ ਮਿਲਿਆ, ਤੁਸੀਂ ਲੋਡ ਪੈਸੇ ਵੀ ਮਿਲਣੇ ਉਹਦੇ ਸਾਰਾ ਕੁਝ ਮਿਲਣਾ ਤੇ ਉਹਨੂੰ ਉੱਥੇ ਹੀ ਆਪਣਾ ਲਾ ਕੇ ਲੈਂਦੇ ਆ, ਉੱਥੇ ਹੀ ਕਿਸੇ ਨਾ ਕਿਸੇ ਸੜਕ ਦੇ ਕਿਸੇ। ਅੱਛਾ, ਫਿਰ ਉਹ ਉਹਨਾਂ ਪ੍ਰੋਬਲਮਾਂ ਤੋਂ ਫਿਰ ਪ੍ਰੋਬਲਮਾਂ ਆਉਂਦੀਆਂ ਕਿ ਜਦੋਂ ਪਾਰਕਿੰਗ ਦਾ ਇਸ਼ੂ ਖੜਾ ਹੋ ਗਿਆ, ਫਿਰ ਉਹ ਤੁਹਾਨੂੰ ਉਸ ਸਪੀਡ ਤੇ ਨਹੀਂ ਜਾਣ ਦਿੰਦੇ। ਕਿਉਂ? ਉਹ ਕਹਿੰਦੇ ਭਾਈ ਇਸ ਸਪੀਡ ਦੇ ਟਰੱਕ ਏਦਾਂ ਸਿੜ ਜਾਂਦਾ ਆ, ਆਹ ਕਰ ਜਾਂਦਾ ਆ। ਜਿੱਥੇ ਸਾਨੂੰ ਹੋਰ ਗੱਲਾਂ ਪਤਾ ਲੱਗੀਆਂ ਪਿਛਲੀ ਵਾਰੀ, ਪਾਰਕਿੰਗ ਦੀਆਂ ਜਿਹੜੀਆਂ ਗੱਲਾਂ ਹੋਈਆਂ, ਇਸ਼ੂ ਖੜੇ ਹੋਏ, ਉਹਦੇ 'ਚ ਇਹ ਵੀ ਪਤਾ ਲੱਗਾ ਕਿ ਭਾਈ ਅੱਜ ਤੋਂ 10 ਸਾਲ ਪਹਿਲਾਂ ਉੱਥੇ ਪਾਰਕਿੰਗ ਅਵੇਲੇਬਲ ਹੁੰਦੀ ਸੀ, ਪਰ ਲੋਕੀ ਆਪਣੇ ਜਿਹੜੇ ਆ ਸੜਕ ਤੇ ਹੀ ਆਇਲ ਚੇਂਜ ਕਰਕੇ ਉੱਥੇ ਟੈਂਕੀ ਆਪਣੀ ਕੈਨੀ ਸਿੜ ਜਾਂਦੇ ਸੀ, ਉੱਥੇ ਟਾਇਰ ਚੇਂਜ ਕਰਕੇ ਉੱਥੇ ਟਾਇਰ ਸਿੜ ਜਾਂਦੇ ਸੀ। ਸੋ ਉਹ ਸਾਰੀਆਂ ਚੀਜ਼ਾਂ ਦਾ ਨਤੀਜਾ ਇਹ ਅੱਜ ਸਾਨੂੰ ਭੁਗਤਣਾ ਪੈ ਰਿਹਾ ਕਿ ਸਾਨੂੰ ਹਰ ਸ਼ਹਿਰ ਜਿਹੜਾ ਉਹ ਪਾਰਕਿੰਗ ਤੋਂ ਬੰਦ ਕਰੀ ਜਾ ਰਿਹਾ। ਜੀ ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਕੱਟ ਸ਼ਾਟ ਜਿਹੜੇ ਆ ਮੈਥਡ ਆ, ਜਿਹੜੇ ਜਲਦੀ ਕਾਹਲੀ ਦੇ ਵਿੱਚ ਕੱਟ ਸ਼ਾਟ ਕਰ ਲੈਣਾ ਵੀ ਚੱਲ ਕੋਈ ਗੱਲ ਨਹੀਂ, 2 ਘੰਟੇ ਦਾ ਟਾਈਮ ਬਚਦਾ, ਪਰ ਉਹ ਦੇਖੋ ਨਾ ਗਾਂ ਲਾਈਫ ਟਾਈਮ ਲਈ ਉਹ ਤੁਹਾਡੇ ਤੇ ਕਿੰਨਾ ਭੈੜਾ ਅਸਰ ਪਾ ਰਿਹਾ। ਜੀ ਇੱਕ ਜਾਂਦੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਕਮਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੁੱਛੋ ਜੀ। ਹਾਂਜੀ ਕਮਰ ਪੁੱਛੋ। ਰਮਨ ਜੀ, ਮੈਂ ਕਮਰ ਔਲਖ ਬੋਲ ਰਿਹਾ ਜੀ। ਤੇ ਹਾਂਜੀ, ਮੇਰਾ ਕੁਐਸਚਨ ਤਾਂ ਨਹੀਂ, ਮੇਰਾ ਤਾਂ ਜਿਵੇਂ ਭਾਈ ਸਾਹਿਬ ਨੇ ਕਿਹਾ ਵੀ ਲੂਪ ਹੋਲ ਦੇ ਵਿੱਚੋਂ ਲੱਭ ਲਈਦਾ। ਹੁਣ AB5 ਨੂੰ ਸਟਾਪ ਕਰ ਲਈ ਜਾਂ ਇਹਨੂੰ ਬਾਈਪਾਸ ਕਰ ਲਈ, ਇੰਡੀਅਨ ਕਮਿਊਨਿਟੀ ਨੇ ਹਟਣਾ ਤਾਂ ਹੈ ਨਹੀਂ। ਇਹ ਤੁਹਾਡੀ ਰਮਨ ਟਰੱਕਿੰਗ ਕੋਲੋਂ ਮੈਂ ਲੋਡ ਲੈਣਾ, ਕੱਲ ਨੂੰ ਤੁਸੀਂ ਵੀ ਨਾਮ ਚੇਂਜ ਕਰ ਲੈਂਦੇ ਹੋ, ਰਮਨ ਟਰੱਕਿੰਗ ਐਂਡ ਬ੍ਰੋਕਰੇਜ, ਮੈਂ ਵੀ ਚੇਂਜ ਕਰ ਲੈਂਦਾ ਕਨਵਰ ਵੀਰ ਟਰੱਕਿੰਗ ਐਂਡ ਬ੍ਰੋਕਰੇਜ। ਜਦੋਂ ਬ੍ਰੋਕਰ ਇੱਕ ਦੂਜੇ ਨੂੰ ਲੋਡ ਦਊਗਾ ਤਾਂ ਫਿਰ ਤੇ ਆ W2 ਦਾ 1099 ਵਾਲਾ ਫਿਰ ਤੇ ਉਹ ਚੱਕਰ ਨਹੀਂ ਨਾ ਰਹੂਗਾ। ਨਹੀਂ, ਬ੍ਰੋਕਰ ਦਾ ਲਾਇਸੈਂਸ ਵੀ ਚਾਹੀਦਾ ਕਿ ਇਕੱਲੇ ਨਾਂ ਰੱਖਣ ਨਾਲ ਹੀ? ਉਹ ਭਾਜੀ ਬਹੁਤ ਸੌਖਾ ਲਾਇਸੈਂਸ, ਇੱਥੇ ਹਰ ਇੱਕ ਜਿਹੜਾ ਬੰਦਾ ਅਨਪੜ੍ਹ ਉਹਨੇ ਲਾਇਸੈਂਸ ਲਿਆ ਹੋਇਆ ਬ੍ਰੋਕਰ ਦਾ, ਬੌਂਡ ਭਰ ਕੇ। ਉਹ ਕੋਈ ਟਰੱਕਿੰਗ ਬ੍ਰੋਕਰੇਜ ਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ। ਚਲੋ ਫਿਰ ਤੁਸੀਂ ਆਪ ਹੀ ਦੱਸਤਾ ਹੁਣ ਕਿੱਦਾਂ ਕਰਨਾ। ਤੁਸੀਂ ਸਾਰਿਆਂ ਲਈ ਸੌਖਾ ਕਰ ਗਏ ਹੁਣ। ਦੂਸਰਾ ਇਹਦਾ ਟੋਟ ਇਹ ਆ, ਜਿਵੇਂ ਤੁਸੀਂ ਕਿਹਾ ਵੀ ਆਪਣੀ ਕੰਪਨੀ ਨੂੰ ਓਨਰ ਆਪਰੇਟਰ ਨੂੰ ਐਰੀਜ਼ੋਨਾ ਮੂਵ ਹੋਣਾ ਪਊਗਾ, ਘਰ ਲੈਣਾ ਪਊਗਾ। ਮੇਰੇ ਹਿਸਾਬ ਨਾਲ ਦੂਜਾ ਟੋਟ ਇਹ ਆ ਵੀ ਦੇਸੀ ਟਰੱਕਿੰਗ ਰੈਕ ਆਫਿਸ ਫੀਨਿਕਸ ਖੋਲੇ, ਜਿੰਨੇ ਮਰਜ਼ੀ ਲੋਡ ਦੇ ਦਿਓ, ਤੁਹਾਡੇ ਤੇ ਐਪਲੀਕੇਬਲ ਹੀ ਨਹੀਂ ਹੁੰਦਾ AB5 ਨੂੰ। ਜੀ ਬਿਲਕੁਲ, ਦੇਖੋ ਉਹੀ ਗੱਲ ਹੈ ਨਾ ਕਿ ਜਿਹੜਾ ਤੋੜ ਲੱਭਣਾ ਆਪਾਂ ਹਾਊ ਟੂ ਫੋਲੋ ਨਹੀਂ ਕਰ ਸਕਦੇ, ਲੇਕਿਨ ਆਪਾਂ ਉਹਦਾ ਤੋੜ ਲੱਭ ਸਕਦੇ ਹਾਂ। ਸੋ ਯਾਰ ਡੈਫੀਨੇਟਲੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਕਿੰਨਾ ਕੁ ਬੈਨੀਫਿਟ ਹੁੰਦਾ ਆ, ਵੀ ਆਪਾਂ ਕਿੰਨਾ ਕੁ ਉੱਧਰਲੇ ਬੰਦੇ ਕੰਮ ਜਾਂਦਾ ਆ, ਕਿੰਨਾ ਕੁ ਬੰਦੇ ਮੂਵ ਕਰਦੇ ਆ। ਗੱਲ ਉਹੀ ਹੈ ਨਾ ਰਮਨ ਜੀ, ਕੀ ਹੁੰਦਾ ਨਾ ਫਿਰ ਹਰ ਫੀਲਡ, ਹੁਣ ਮੇਰਾ ਇੰਸ਼ੋਰੈਂਸ ਦਾ ਫਿਰ ਕੀ ਹੁੰਦਾ ਨਾ ਵੀ ਤੁਹਾਡੀ ਕੰਪਨੀ ਨਵਾਡਾ 'ਚ ਆ, ਲਾਇਸੈਂਸ ਕੈਲੀਫੋਰਨੀਆ ਦਾ, ਉਹ ਹੁਣ ਕੰਪਨੀਆਂ ਕੈਚ ਕਰਨ ਲੱਗ ਪਈਆਂ ਵੀ ਨਹੀਂ ਲਾਇਸੈਂਸ ਵੀ ਤੁਸੀਂ ਨਵਾਡਾ ਦਾ ਲਓ। ਸੇਮ ਚੀਜ਼ ਜਿਹੜਾ ਹੁਣ ਪੋਲੀਟੀਕਲ ਅਸਾਈਲਮ ਟੋਟਲੀ ਬੰਦ ਕਾਹਤੇ ਕੀਤਾ ਟਰੰਪ ਨੇ, ਹੈ ਨਾ, ਸੁਪਰੀਮ ਕੋਰਟ ਨੇ, ਕਿਉਂਕਿ ਇੰਨਾ ਮਿਸਯੂਜ਼ ਹੋਇਆ ਤੁਸੀਂ ਦੇਖਿਆ ਹੀ ਆ। ਇਸ ਸਾਲ ਦੇ ਵਿੱਚ 8 ਲੱਖ ਬੰਦਾ ਆਲਰੇਡੀ ਐਂਟਰ ਹੋ ਗਿਆ USA ਸਦਰਨ ਬਾਰਡਰ। ਸੋ ਅਲਟੀਮੇਟਲੀ ਜਿਹੜੇ ਮਿਸਯੂਜ਼ ਹੋਣਾ ਆ ਤਾਂ ਉਹ ਟੋਟਲੀ ਬੰਦ ਹੋਣਾ ਆ, ਤਾਂ ਫਿਰ ਸਾਰਿਆਂ ਦਾ ਨੁਕਸਾਨ ਹੋਣਾ, ਇੱਕ ਤਾਂ ਨਹੀਂ। ਫਿਰ ਜਿਹੜਾ ਵਿਚਾਰਾ ਸਹੀ ਵੀ ਜਾ ਰਿਹਾ ਬਿਲਕੁਲ ਨਾ, ਉਹਦਾ ਵੀ ਨੁਕਸਾਨ ਹੋਣਾ ਹੈਗਾ। ਬਿਲਕੁਲ ਜੀ ਬਿਲਕੁਲ। ਤੇ ਕੁਝ ਕਿ ਜਿਹੜੀਆਂ ਐਕਸੈਪਸ਼ਨ ਜਿਹੜੀਆਂ ਆਪਾਂ ਦੱਸ ਰਹੇ ਸੀਗੇ ਵੀ ਉਹਦੇ ਵਿੱਚ ਜਿੱਦਾਂ ਇੰਸ਼ੋਰੈਂਸ ਏਜੰਟ, ਬ੍ਰੋਕਰ, ਫਿਜ਼ੀਸ਼ੀਅਨ, ਸਰਜਨ, ਡੈਂਟਿਸਟ, ਸਾਈਕੋਲੋਜਿਸਟ, ਲਾਇਰ, ਆਰਕੀਟੈਕਟ, ਇੰਜੀਨੀਅਰ, ਵੈਟਰਨੇਰੀਅਨ, ਪ੍ਰਾਈਵੇਟ ਇਨਵੈਸਟੀਗੇਟਰ, ਅਕਾਊਂਟੈਂਟ, ਸਿਕਿਉਰਿਟੀ ਬ੍ਰੋਕਰ, ਡੀਲਰ, ਇਨਵੈਸਟਮੈਂਟ ਐਡਵਾਈਜ਼ਰ, ਡਾਇਰੈਕਟ ਸੇਲ ਪਰਸਨ, ਕਮਰਸ਼ੀਅਲ ਫਿਸ਼ਰਮੈਨ, ਰੀਅਲ estate ਲਾਇਸੈਂਸੀਜ਼, ਰੀਪੋਜੈਸ਼ਨ ਏਜੰਟਸ, ਮਾਰਕੀਟਿੰਗ ਪ੍ਰੋਫੈਸ਼ਨਲ, ਹਿਊਮਨ ਰਿਸੋਰਸਿਸ ਵਾਲੇ, ਟਰੈਵਲ ਏਜੰਟਸ, ਗ੍ਰਾਫਿਕ ਡਿਜ਼ਾਈਨਰ, ਗ੍ਰਾਂਟ ਰਾਈਟਰ, ਫਾਈਨ ਆਰਟਿਸਟ, ਐਨਰੋਲਡ ਏਜੰਟ, ਪੇਮੈਂਟ ਪ੍ਰੋਸੈਸਿੰਗ ਏਜੰਟਸ, ਸਟਿਲ ਫੋਟੋਗ੍ਰਾਫਰਸ ਤੇ ਫੋਟੋ ਜਰਨਲਿਸਟ, ਫ੍ਰੀਲਾਂਸ ਰਾਈਟਰ, ਐਡੀਟਰ, ਨਿਊਜ਼ ਕਾਰਟੂਨਿਸਟ। ਇਹ ਜਿਹੜੀਆਂ ਇਹਨਾਂ ਪੋਜੈਸ਼ਨ, ਇਹ ਜਿਹੜੇ ਪ੍ਰੋਫੈਸ਼ਨਸ ਆ, ਇਹਨਾਂ ਨੂੰ ਐਗਜ਼ੈਂਪਸ਼ਨ ਜਿਹੜੀਆਂ ਉਹ ਦਿੱਤੀਆਂ ਗਈਆਂ ਹੋਈਆਂ ਇਸ ਰੂਲ AB5 ਦੇ ਜ਼ਰੀਏ।
ਬਾਕੀ ਹਰ ਇੱਕ ਨੂੰ ਇਹ ਸਲਾਹ ਦੱਸੋ ਵੀ ਸਹੀ ਕਿੱਦਾਂ ਚੱਲਣਾ ਆ। ਕੁੰਡੀਆਂ ਤਾਂ ਜਿਹੜੀਆਂ ਬਥੇਰੀਆਂ ਜਿਹੜੀਆਂ ਆ ਉਹ ਲੋਕ ਲੱਭ ਲੈਂਦੇ ਆ ਤੇ ਦੱਸ ਦਿੰਦੇ ਆ। ਸੋ ਆਪਾਂ ਤਾਂ ਇਹੀ ਟਰਾਈ ਕਰੋ ਵੀ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਕਿੱਦਾਂ ਚੱਲਣਾ, ਕਿਉਂਕਿ ਹੁਣ ਤਾਂ ਫਾਇਦਾ ਤੁਸੀਂ ਲੈ ਲੂੰਗੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਹੁਣ ਕੁੰਡੀ ਲਾ ਕੇ ਤੁਸੀਂ ਫਾਇਦਾ ਲੈ ਲੂੰਗੇ, ਪਰ ਬਾਅਦ ਦੇ ਵਿੱਚ ਇਨ ਦੀ ਐਂਡ ਇਹ ਜਿਹੜਾ ਕਾਰਮਾ ਹੈ ਨਾ ਪਿੱਛੇ ਆ ਕੇ ਦੰਦੀ ਵੱਢਦਾ ਹੀ ਵੱਢਦਾ ਆ। ਨਹੀਂ, ਨਾਲੇ ਤੁਸੀਂ ਲੌਂਗ ਰਨ ਸੋਚੋ ਨਾ, ਜੇ ਹੁਣ ਥੋੜੇ ਟਾਈਮ ਲਈ ਸੋਸ਼ਲ ਸਿਕਿਉਰਿਟੀ ਟੈਕਸ ਬਚਾ ਵੀ ਲਓਗੇ ਤੁਸੀਂ, ਦੇਖੋ ਤੁਹਾਡੇ ਕਿਡਸ ਹੋਣੇ ਆ, ਗ੍ਰੈਂਡ ਕਿਡਸ ਹੋਣੇ ਆ, ਉਹਨਾਂ ਦਾ ਕੀ ਬਣੂਗਾ, ਹੈ ਨਾ। ਹੁਣ ਜਿਹੜੇ ਲੋਕ ਸੋਸ਼ਲ ਸਿਕਿਉਰਿਟੀ ਲੈਂਦੇ ਆ, ਰਿਟਾਇਰ ਹੁੰਦੇ ਆ, ਜੇ ਉਹੀ 20-25 ਸਾਲਾਂ ਨੂੰ ਬੈਂਕਰਪਟ ਹੋ ਗਏ, ਜੇ ਆਪਾਂ ਟੈਕਸ ਦੇਣਾ ਨਹੀਂ ਤਾਂ ਫਿਰ ਗਾਹਾਂ ਤੁਹਾਡੇ ਜਿਹੜੇ ਤੁਸੀਂ ਤਾਂ ਠੀਕ ਆ ਆਰਾਮ ਨਾਲ ਰਹਿ ਲਓਗੇ, ਸਰਕਾਰ ਨੂੰ ਗਾਲਾਂ ਕੱਢਣੀ, ਸਾਨੂੰ ਨਹੀਂ ਕੁਝ ਦਿੰਦੇ। ਨਾਲੇ ਜਿਹੜਾ ਦੇਖੋ ਆਪਾਂ ਬਹੁਤੇ ਟਰੱਕਿੰਗ 'ਚ ਰਮਨ ਜੀ ਸਾਰੇ ਆਪਣੇ ਸਿੱਖ ਭਰਾ ਹੀ ਆ, ਰਾਈਟ। ਸੋ ਕਿਰਤ ਕਰੋ, ਆਪਾਂ ਕੀ ਆ ਵੀ ਰੋਟੀ ਸਾਰਿਆਂ ਨੇ ਸੇਮ ਹੀ ਖਾਣੀ ਆ, ਬਲਕਿ ਜਿਹੜਾ ਚੋਪੜੀ ਹੋਈ ਜਾਂ ਪਨੀਰ ਵਾਲੀ ਖਾਂਦਾ ਨਾ ਉਹਨੂੰ ਕੋਈ ਨਾ ਕੋਈ ਬਿਮਾਰੀ ਲੱਗਦੀ। ਆਪਾਂ ਤਾਂ ਕਹਿੰਦੇ ਅਸੀਂ ਸੁੱਕੀ ਰੋਟੀ ਖਾਈਏ ਇੱਥੇ, ਹੈ ਨਾ। ਸੋ ਇੰਨਾ ਲਾਲਚ ਨਾ ਕਰੋ ਜੀ। ਬਿਲਕੁਲ ਭਾਜੀ, ਜਿਹੜਾ ਬਾਬੇ ਨਾਨਕ ਨੇ ਆਪਣੇ ਨੇ, ਮੇਰੇ ਖਿਆਲ ਦੇ ਵਿੱਚ ਬਾਬੇ ਨਾਨਕ ਦੀ ਜਿਹੜੀ ਸਿੱਖਿਆ ਸੀ ਵੀ ਕਿਰਤ ਕਰੋ ਵੰਡ ਛਕੋ, ਤੇ ਉਹ ਜਿਹੜੀ ਕਿਰਤ ਆ ਉਹ ਕਿਰਤ ਕਰੋ ਵੰਡ ਛਕੋ ਅਮਰੀਕਾ ਵਾਲਿਆਂ ਨੇ ਜਾਰੀ ਅਪਣਾਈ ਆਪਣੀ ਜ਼ਿੰਦਗੀ ਦੇ ਵਿੱਚ ਸਾਡੇ ਨਾਲੋਂ, ਹੈ ਨਾ। ਵੀ ਇਹਨਾਂ ਦਾ ਜਿਹੜਾ ਸਿਸਟਮ ਹੈ ਟੈਕਸ ਦਾ, ਵੀ ਹਰ ਇੱਕ ਬੰਦਾ ਟੈਕਸ ਦੇਵੇ, ਹਰ ਇੱਕ ਬੰਦਾ ਜਿਹੜਾ ਕਿਰਤ ਕਰੇ, ਹਰ ਇੱਕ ਬੰਦਾ ਆਪਣਾ ਹਿੱਸਾ ਪਾਵੇ, ਉਹ ਚੀਜ਼ ਬਾਬੇ ਨਾਨਕ ਦੀ ਗੱਲ ਇਹਨਾਂ ਨੇ ਜਾਰੀ ਸਮਝੀ ਆ, ਅਸੀਂ ਘੱਟ ਸਮਝੀ ਆ ਜੀ। ਗੱਲ ਇਹ ਆ ਨਾ ਰਮਨ ਜੀ, ਹਰਜੋਤ ਜੀ, ਆਪਾਂ ਆ ਤੇ ਗਏ ਉੱਥੋਂ, ਆਪਾਂ ਕਹਿੰਦੇ ਵੀ ਨਵੇਂ ਮੁਲਕ 'ਚ ਜਾ ਕੇ ਆਪਾਂ ਨੂੰ ਸਾਰਾ ਕੁਝ ਚੰਗਾ, ਸਾਰਾ ਕੁਝ ਵਧੀਆ ਹੋ ਜਾਏ, ਪਰ ਮਾਨਸਿਕਤਾ ਵੀ ਉਹੀ ਨਾਲ ਹੀ ਲੈਂਦੀ ਨਾ ਆਪਾਂ, ਵੀ ਉੱਥੇ ਕਿੱਦਾਂ ਕੁੰਡੀਆਂ ਲਾਉਣੀਆਂ ਸੀ, ਕਿੱਦਾਂ ਇਹ ਕਰਨਾ, ਪਹਿਲੋਂ ਹੀ ਵਿੱਚੋਂ ਲੂਪ ਹੋਲ ਲੱਭਣੇ ਆ। ਸੋ ਉਹਦੀ ਫਿਰ ਪ੍ਰੋਬਲਮ ਬਾਅਦ ਦੇ ਵਿੱਚ ਇਨ ਦੀ ਐਂਡ ਜਿਹੜੀ ਉਹ ਤੁਹਾਨੂੰ ਬਾਈਟ ਉਹਨੇ ਜਿਹੜੀ ਉਹ ਕਰਨੀ ਹੈ। ਤੇ ਅੱਜ ਆਪਾਂ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਇੱਕ ਜ਼ਰੂਰ ਜਾਂਦੇ ਸਾਡਾ ਸਮਾਂ ਕਾਫੀ ਉੱਪਰ ਹੋ ਗਿਆ, ਸ਼ੋ ਅਪ ਜਿਹੜਾ ਹੈ ਉਹ ਸਾਨੂੰ ਘੱਟ ਕਰਨਾ ਚਾਹੀਦਾ। ਬਿਲਕੁਲ। ਯੁਵਾ ਸਿਟੀ ਦੇ ਵਿੱਚ ਜਦੋਂ ਰੌਲਾ ਪਿਆ ਸੀ ਵੀ ਜਿਹੜੇ ਟਰੱਕਰਸ ਆ ਉਹ ਘਰਾਂ 'ਚ ਆਉਂਦੇ ਆ, ਤੇ ਹੀਅਰਿੰਗ ਹੋਈ, ਹੀਅਰਿੰਗ ਦੇ ਵਿੱਚ ਜਿਹੜੇ ਬੰਦੇ ਆ ਕਈਆਂ ਨੇ ਕਿਹਾ ਵੀ ਜੀ ਅਸੀਂ ਆਹ ਕਾਰ ਚਲਾਉਂਦੇ, ਸਾਡੇ ਕੋਲ ਇੱਦਾਂ ਦੀ ਕਾਰ ਆ, ਤੇ ਜਿਹੜੇ ਸੁਪਰਵਾਈਜ਼ਰ ਸੀ ਉਹ ਆਪ ਵਿਚਾਰੇ ਉੱਦਾਂ ਦੀਆਂ ਕਾਰਾਂ, ਹੈ ਨਾ, ਜਿਹੜੀ ਰੈਗੂਲਰ ਕਾਰਾਂ ਕੋਈ 10,000 ਵਾਲੀ 15,000 ਵਾਲੀ। ਸੋ ਉਹਨਾਂ ਦੀ ਜੈਲਸੀ ਫੈਕਟਰ ਹੁੰਦਾ ਆ ਮੁਲਕ ਦੇ ਵਿੱਚ ਆ ਕੇ। ਅਗਲੇ ਕਹਿੰਦੇ ਯਾਰ ਅਸੀਂ ਇੱਥੇ ਵਾਲੇ ਆ, ਇੱਥੇ ਰਹਿੰਦੇ ਆ, ਬਾਹਰੋਂ ਆ ਕੇ ਦੇਖੋ 80,000 ਦੀਆਂ ਕਾਰਾਂ ਲਈ ਫਿਰਦੇ ਆ। ਸੋ ਇਹ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਹੈਗਾ ਜੀ। ਜੇ ਲਈ ਆ ਤੇ ਸ਼ੋ ਆਫ ਨਾ ਕਰੋ, ਕਿਸੇ ਦੇ ਮੂੰਹ ਦੇ ਉੱਤੇ ਰੱਬ ਨਾ ਕਰੋ, ਕੋਈ ਗੱਲ ਨਹੀਂ, ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਹੈ, ਉਸ ਨੂੰ ਇਤਮਾਨਾਨ ਦੇ ਨਾਲ ਜਿਹੜਾ ਹੰਡਾਓ ਤੁਸੀਂ। ਤੇ ਬਿਲਕੁਲ ਜਾਂਦੇ ਦੱਸਦੀ ਆਪਾਂ ਜਿਹੜਾ ਟਰੱਕ ਸ਼ੋ ਹੈਗਾ ਆ ਉਹ 5 ਤੇ 6 ਅਕਤੂਬਰ ਦਾ ਹੈਗਾ, ਤੇ ਉੱਥੇ ਜਾਣ ਵਾਸਤੇ ਆਪਣਾ ਜਿਹੜਾ ਵੈਬਸਾਈਟ ਹੈਗੀ ਉੱਤੇ ਜਾ ਕੇ ਰਜਿਸਟਰ ਜ਼ਰੂਰ ਕਰੋ, ਤਾਂ ਕਿ ਉੱਥੇ ਲਾਈਨ ਨੂੰ ਬੀਟ ਕਰੋ। ਸੈਕਰਾਮੈਂਟੋ ਦੇ ਵਿੱਚ ਕੈਲੈਕਸਪੋ ਜੀ। ਬਿਲਕੁਲ, ਬਹੁਤ ਬਹੁਤ ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ। ਥੈਂਕ ਯੂ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਵੀ ਜਿਹੜਾ ਇਜਾਜ਼ਤ ਲੈਂਦੇ ਆ, ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਕਲਚਰਲ ਸੈਂਟਰ USA ਅਤੇ ਪੰਜਾਬੀ ਰੇਡੀਓ USA ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਬਾਲ ਕਵੀ ਦਰਬਾਰ 14 ਸਤੰਬਰ ਦਿਨ ਸ਼ਨੀਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਦੇ ਮੁੱਖ ਹਾਲ ਦੇ ਵਿੱਚ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਇਹ ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀਆਂ ਕਵਿਤਾਵਾਂ, ਰਚਨਾਵਾਂ, ਗੀਤ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ